ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਟੌਰਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤਾਂ ਇਹਨਾਂ ਦਾ ਨੰਬਰ ਹੈ 415-909-0503। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਪਰਮਜੀਤ ਕੌਰੰਗੀ ਵੈਕਾਬਲ, ਪ੍ਰਿਤਪਾਲ ਸਿੰਘ ਸਿੱਧੂ ਫ੍ਰੈਜ਼ਨੋ, ਜੀਐਨ ਲੀਵ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਅਸਾਂ ਤੇ ਨੀਲਾ ਦੀ ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ। ਜਸਵਿੰਦਰ ਸਿੰਘ ਨਾਗਰਾ, ਰੋਜ਼ਵੈਲ, ਅਵਤਾਰ ਸਿੰਘ ਯੂਬਾ ਸਿਟੀ, ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 21 ਨਵੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ। ਮਿੰਟੂ ਜੀ, ਖਬਰਾਂ ਦੀ ਸ਼ੁਰੂਆਤ ਕਰੀਏ ਆਪਾਂ ਇਸ ਸਮੇਂ ਦੀ ਬਹੁਤ ਚਰਚਿਤ ਕੌਮਾਂਤਰੀ ਖਬਰ ਤੋਂ ਤੇ ਜਿਹਨੇ ਦੇਸ਼ ਦੇ ਵਿੱਚ ਵੀ ਬਵਾਲ ਮਚਾ ਦਿੱਤਾ ਹੈ। ਅਡਾਨੀ ਦੇ ਮਾਮਲੇ ਨੂੰ ਲੈ ਕੇ ਰਾਹੁਲ ਗਾਂਧੀ ਜਿਹੜੇ ਕਿ ਵਿਰੋਧੀ ਧਿਰ ਦੇ ਨੇਤਾ ਨੇ ਉਹਨਾਂ ਨੇ ਹਮਲਾ ਬੋਲਿਆ ਜੀ ਮੋਦੀ ਸਰਕਾਰ ਤੇ। ਦੇਖੋ, ਪਹਿਲੀ ਗੱਲ ਤੇ ਇਹ ਆ ਪ੍ਰਵੀਨ ਜੀ, ਸਭ ਤੋਂ ਵੱਡੀ ਗੱਲ ਕਿ ਚਲੋ ਜਿਹੜੇ ਮੁਲਕ 'ਚ ਰਹਿੰਦੇ ਹੋਈਏ ਨਾ, ਉਸ ਮੁਲਕ ਦਾ ਪਿਆਰ ਹੁੰਦਾ, ਉਸ ਮੁਲਕ ਦੀ ਹਮੇਸ਼ਾ ਬੰਦਾ ਖੈਰੀਅਤ ਮੰਗਦਾ। ਪਰ ਮੈਂ ਅਮਰੀਕਾ ਨੂੰ ਇਸ ਗੱਲੋਂ ਕਾਬਲੇ ਤਾਰੀਫ ਮੰਨੂਗਾ ਕਿ ਉਹ ਨਾ ਸਿਰਫ ਆਪਣੇ ਦੇਸ਼ ਦੇ ਨਾਗਰਿਕਾਂ ਦੀ ਸੁਰੱਖਿਆ ਪ੍ਰਤੀ ਬਹੁਤ ਗਾਂਹ ਤੱਕ ਜਾਂਦਾ ਹੈ, ਬਲਕਿ ਆਪਣੇ ਦੇਸ਼ ਦੇ ਨਾਗਰਿਕਾਂ ਦੇ ਜਿਹੜੇ ਇੰਟਰਸਟ ਨੇ, ਹਿੱਤ ਨੇ, ਉਹਨਾਂ ਦੀ ਵੀ ਬਾਰੀਕ ਬੀਨੀ ਦੇ ਨਾਲ ਕਹਿ ਲਓ ਕਿ ਨਿਗਾਹ ਹੀ ਨਹੀਂ ਰੱਖਦਾ, ਬਲਕਿ ਰਾਖੀ ਕਰਦਾ। ਤੁਸੀਂ ਇੱਥੇ ਦੇਖੋ, ਇੱਥੇ ਇਨਵੈਸਟਰਸ ਦੇ ਪੈਸੇ ਡੁੱਬ ਜਾਂਦੇ, ਹਿੰਡਨਬਰਗ ਖਤਮ ਕਰ ਦਿੰਦਾ, ਧੋ ਕੇ ਰੱਖ ਦਿੰਦਾ। ਔਰ ਜਿਹੜੀ ਬੀਬੀ ਬੁਸ਼ ਹੈ ਉਹ ਟਿੱਚ ਜਾਣਦੀ ਹੈ, ਹਿਸਾਬ ਲਾ ਲਓ। ਪਾਰਲੀਮੈਂਟ ਦੀ ਕਮੇਟੀ ਬਣੀ ਹੈ ਤੇ ਉਹ ਆਉਂਦੀ ਨਹੀਂ। ਜੀ ਬਿਲਕੁਲ ਸਹੀ ਹੈ, ਬਿਲਕੁਲ। ਆਹ ਫਰਕ ਹੈ। ਮੈਨੂੰ ਕੋਈ ਕਹਿ ਦੇਵੇ ਜੋ ਮਰਜ਼ੀ ਕਹੀ ਜਾਵੇ, ਪ੍ਰੋ ਖਾਲਿਸਤਾਨੀ ਹੈ, ਫਲਾਟ ਟਮਕਾ, ਸੱਚ ਹੈ, ਹਕੀਕਤ ਹੈ। ਅਮਰੀਕਾ ਇਹ ਕਰਦਾ ਜੀ, ਉਹਨਾਂ ਨੂੰ ਬਣਾ ਦਿੰਦਾ, ਫਲਾਂ ਟਮਕਾ, ਜੋ ਮਰਜ਼ੀ ਹੈ। ਇਹ ਤਲਕ ਹਕੀਕਤ ਹੈ, ਇਹ ਫਰਕ ਹੈ, ਡਿਫਰੈਂਸ ਇਸ ਸਟੋਰੀ ਦੇ ਕਿ ਤੁਹਾਡਾ ਇਨਵੈਸਟਰ ਡੁੱਬ ਜਾਂਦਾ, ਹਿੰਡਨਬਰਗ ਚੈਲੰਜ ਕਰਕੇ ਰਿਪੋਰਟਾਂ ਪੇਸ਼ ਕਰਦਾ ਹੈ, ਬੁਸ਼ ਦਾ ਸਾਰਾ ਚਿੱਠਾ ਸਾਹਮਣੇ ਆ ਜਾਂਦਾ ਹੈ। ਪਰ ਤੁਸੀਂ ਇਹ ਜਿਹੜਾ ਸਰਕਾਰ ਦਾ ਜਵਾਈ ਬਣਾ ਰੱਖਿਆ, ਇਹਨੂੰ ਤੁਸੀਂ ਬਾਹ ਨਹੀਂ ਲੱਗਣ ਦਿੰਦੇ। ਬਿਲਕੁਲ ਮਿੰਟੂ ਜੀ, ਜਦੋਂ ਇੱਕ ਮਾਫ ਕਰਨਾ ਮੈਂ ਤੁਹਾਨੂੰ ਰੋਕਤਾ ਵਿਚਾਲੇ, ਜਦੋਂ ਇਹ ਖਬਰ ਆਈ ਹੈ ਤਾਂ ਆਪਾਂ ਪੰਜਾਬੀ ਰੇਡੀਓ ਯੂਐਸਏ ਤੇ ਸਭ ਤੋਂ ਪਹਿਲਾਂ ਬ੍ਰੇਕ ਕੀਤੀ ਸੀ ਇਹ ਖਬਰ। ਉਦੋਂ ਇੰਡੀਆ ਦੇ ਵਿੱਚ ਰਾਤ ਸੀ। ਆਪਾਂ ਉਦੋਂ ਵੀ ਇਹ ਗੱਲ ਮਿੰਟੂ ਜੀ ਕਹੀ ਸੀ ਵੀ ਇੱਕ ਬੰਦਾ ਜਿਹਦੇ ਵਿਰੁੱਧ ਕੇਨੀਆ ਦੇ ਵਿੱਚ ਪ੍ਰੋਟੈਸਟ ਹੁੰਦੇ ਆ, ਆਸਟ੍ਰੇਲੀਆ ਦੇ ਵਿੱਚ ਪ੍ਰੋਟੈਸਟ ਹੁੰਦੇ ਆ, ਭਾਰਤ ਦੀ ਲੋਕ ਸਭਾ ਦੇ ਵਿੱਚ ਉਹਦੇ ਤੇ ਚਰਚਾ ਹੁੰਦੀ ਹੈ ਤੇ ਪ੍ਰਧਾਨ ਮੰਤਰੀ ਉਹਦੇ ਤੇ ਇੱਕ ਸ਼ਬਦ ਵੀ ਨਹੀਂ ਬੋਲਦਾ। ਮਤਲਬ ਇੱਥੋਂ ਤੱਕ ਕਿ ਉਹ ਪ੍ਰਿਯੰਕਾ ਚਤੁਰਵੇਦੀ ਹੈ ਜਿਹੜੀ ਸ਼ਿਵ ਸੈਨਾ ਦੀ ਬੀਬੀ ਸਪੋਕਸ ਪਰਸਨ ਹੈ, ਉਹ ਕਹਿੰਦੀ ਕਿ ਜਿਹੜਾ ਨਰਿੰਦਰ ਮੋਦੀ ਨੇ ਇਹ ਤਾਂ ਐਵੇਂ ਲੱਗਦਾ ਜਿਵੇਂ ਸਪੋਕਸ ਪਰਸਨ ਹੈ ਤੇ ਸੇਲਜ਼ਮੈਨ ਆਫ ਦੀ ਈਅਰ ਇਹਨੂੰ ਅਡਾਨੀ ਵੱਲੋਂ ਦੇ ਦੇਣਾ ਚਾਹੀਦਾ ਜੀ। ਕੇਨੀਆ, ਆਸਟ੍ਰੇਲੀਆ ਹੀ ਕਿਉਂ, ਮਿਆਂਮਾਰ ਦੇ ਵਿੱਚ, ਮਿਆਂਮਾਰ, ਬਿਲਕੁਲ ਸਹੀ, ਬਿਲਕੁਲ। ਕਿਉਂਕਿ ਤਖਤਾ ਪਲਟ ਹੋ ਗਿਆ ਤੇ ਉੱਥੇ ਇਹ ਬਿਜ਼ਨਸ ਕਰਦੇ ਅਜੇ ਵੀ ਫੌਜ ਦੇ ਨਾਲ ਰਲ ਕੇ। ਬੰਗਲਾਦੇਸ਼ ਦੇ ਵਿੱਚ ਕੀ ਹੋਇਆ? ਬੰਗਲਾਦੇਸ਼ ਦੇ ਵਿਰੋਧ ਦੇ ਵੱਡੇ ਕਾਰਨਾਂ ਚੋਂ ਇੱਕ ਕਾਰਨ ਇਹ ਸੀ ਅਡਾਨੀ ਸੀ ਜੀ, ਬਿਲਕੁਲ ਸਹੀ। ਸ਼੍ਰੀਲੰਕਾ ਨੇ ਇਹ ਕਹਿ ਦਿੱਤਾ ਸੀਗਾ ਕਿ ਭਾਰਤ ਦਾ ਪ੍ਰਧਾਨ ਮੰਤਰੀ ਆਪਦੇ ਯਾਰ ਨੂੰ ਪਾਲਣ ਵਾਸਤੇ ਸਾਡੇ ਤੇ ਦਬਾਅ ਪਾ ਰਿਹਾ। ਸਰ, ਇਹ ਡੰਕਾ ਵੱਜ ਰਿਹਾ ਹੈ ਦੁਨੀਆ ਦੇ ਵਿੱਚ। ਇੱਕ ਦੇਸ਼ ਦਾ ਨਹੀਂ, ਅਮਰੀਕਾ ਰਹਿ ਗਿਆ ਸੀ, ਅਮਰੀਕਾ ਚ ਵੱਜ ਗਿਆ। ਤਾਂ ਮਤਲਬ ਮੈਂ ਉੱਧਰ ਨਹੀਂ ਜਾਊਂਗਾ ਕਿ ਬਈ ਕੀ ਹੋਇਆ ਕੀ ਨਹੀਂ ਹੋਇਆ। ਸਾਫ਼ ਹੈ। ਸਾਫ਼ ਇੱਕ ਚੀਜ਼ ਹੋਰ ਵੀ ਹੈ ਕਿ ਦੇਖੋ, ਕੈਨੇਡਾ ਦਾ ਵੀ ਪੈਸਾ ਲੱਗਾ ਸੀਗਾ, ਪੈਨਸ਼ਨ ਫੰਡ ਜੋ ਹੁੰਦਾ ਉਹਨਾਂ ਦਾ, ਸ਼ਾਇਦ CBDK ਕੁਛ ਇਸ ਤਰ੍ਹਾਂ ਦਾ, ਉਹ ਮੈਨੂੰ ਨਾਂ ਨਹੀਂ ਪੂਰਾ ਯਾਦ ਉਹਦਾ। ਤਾਂ ਉਹਦੇ ਵਿੱਚ ਉਹਦਾ ਵੀ ਜ਼ਿਕਰ ਆਇਆ ਇਹਦੇ ਚ।
ਜ਼ਿਕਰ ਹੈ ਕਿ ਜਾਂਚ ਪੜਤਾਲ ਪ੍ਰਭਾਵਿਤ ਕੀਤੀ ਗਈ। ਇਸ ਤੋਂ ਇਲਾਵਾ ਨਾਮ ਲਿਆ ਗਿਆ ਵਿੱਚ, ਮਤਲਬ ਕਿ ਜੋ ਸਾਰਾ ਕੁਝ ਚੱਲ ਰਿਹਾ ਸੀ ਜੀ ਜੀ, ਉਹਦੇ ਵਿੱਚ ਬਿਗਮੈਨ ਕਿਹਾ ਗਿਆ। ਬਿਗਮੈਨ ਅਡਾਨੀ, ਨਮੈਰੋ ਉਹਨਾਂ ਦੀਆਂ ਮੈਂ ਪੈਂਟਾਂ ਬਹੁਤ ਪਾਈਆਂ ਨੇ। ਜੀ ਜੀ, ਨਮੈਰੋ ਉਹਨਾਂ ਦਾ ਮਤਲਬ ਹੁੰਦਾ ਨੰਬਰ 1। ਠੀਕ ਹੈ। ਇਸ ਸ਼ਬਦ ਦਾ ਸ਼ਾਇਦ ਸਪੈਨਿਸ਼ ਸ਼ਬਦ ਹੈ ਮੇਰੇ ਫ੍ਰੈਂਚ ਹੈ ਕਿ ਸਪੈਨਿਸ਼ ਹੈ। ਤਾਂ ਕਹਿਣ ਦਾ ਮਤਲਬ ਇਹ ਆ ਕਿ ਇਸ ਤਰ੍ਹਾਂ ਸਭ ਕੁਝ ਕੀਤਾ ਗਿਆ ਪ੍ਰਵੀਨ ਜੀ। ਹੁਣ ਗੱਲ ਇਹ ਆ ਕਿ ਤੁਸੀਂ ਅਮਰੀਕਾ ਦੇ ਵਿੱਚ ਇਹ ਸਭ ਕੁਝ ਕਰਨਾ ਜਿੱਥੇ ਉਹਨਾਂ ਦੇ ਇਨਵੈਸਟਰਸ ਨੇ। ਤੁਸੀਂ ਗ੍ਰੀਨ ਵੇਚਣੇ ਸੀਗੇ ਬੌਂਡ, ਇਹਨਾਂ ਨੇ ਬਿਕਵਾਲੀ ਤੇ ਲਾਏ ਸੀਗੇ ਨਾ, ਉਹ ਕੈਂਸਲ ਹੋ ਗਈ ਬਿਕਵਾਲੀ। ਜੀ ਜੀ, ਮਸਲਾ ਅੱਜ ਦੀ ਤਾਰੀਖ 'ਚ ਮੈਂ ਜਿਵੇਂ ਕਹਿ ਰਿਹਾ ਕਿ ਅਮਰੀਕਾ ਨੇ ਆਪਣੇ ਇਨਵੈਸਟਰਸ ਦੇ ਹੱਕ ਦੇ ਵਿੱਚ ਖਲੋ ਕੇ ਜਿਸ ਤਰ੍ਹਾਂ ਇਹ ਸਭ ਕੁਝ ਖੋਲਿਆ ਕਿ ਸਾਡੇ ਮੁਲਕ ਦੀ ਸਾਰੀ ਜਿਹੜੀ ਕਹਿ ਲੋ ਕਿ ਸਾਖ ਦਾ ਤੇ ਲਾ ਦਿੱਤੀ ਕਿ ਉਹਦੇ ਤੇ ਬੋਲਣਗੇ। ਐਸਾ ਹੋਣਾ ਹੀ ਨਹੀਂ, ਐਸਾ ਹੋਣਾ ਹੀ ਨਹੀਂ। ਤਾਂ ਰਾਹੁਲ ਗਾਂਧੀ ਹੈ, ਰਾਹੁਲ ਗਾਂਧੀ ਵੀ ਗੱਲਾਂ ਬੋਲਣ ਜੋ ਕਹਿ ਸਾਹਿਬ। ਮੈਂ ਤੁਹਾਨੂੰ ਸ਼ਰਤ ਦੇਣਾ, ਮੇਰੀ ਗਾਰੰਟੀ ਹੈ, ਮੈਂ ਅੱਗੇ ਵੀ ਕਿਹਾ ਸੀ ਕਿ ਸ਼ਰਦ ਪਵਾਰ ਤਾਂ ਸਭ ਤੋਂ ਵੱਡਾ ਪ੍ਰੋਟੈਕਟਰ ਹੈ ਅਡਾਨੀ ਦਾ। ਤਾਂ ਸ਼ਰਦ ਪਵਾਰ ਤੇ ਇਹਨਾਂ ਦਾ ਲਾਈਡ ਹੈ ਕਿ ਇਹ ਮਹਾਰਾਸ਼ਟਰ ਦੀ ਸੱਤਾ ਚ ਆ ਕੇ ਅਡਾਨੀ ਤੇ ਕਾਰਵਾਈ ਕਰ ਸਕਦੇ। ਸਰ ਹੋ ਹੀ ਨਹੀਂ ਸਕਦਾ, ਪੋਸੀਬਲ ਹੀ ਨਹੀਂ, ਕਿਉਂਕਿ ਸ਼ਰਦ ਪਵਾਰ ਨਾਲ ਖੜ ਜਾਏਗਾ। ਕਰਕੇ ਦਿਖਾਓ। ਇਹਨਾਂ ਦਾ ਤੇਲੰਗਾਨਾ ਦਾ ਚੀਫ ਮਿਨਿਸਟਰ ਹੈ, ਉਹ ਤੇ ਅਡਾਨੀ ਨੂੰ ਸੱਦਾ ਦੇ ਰਿਹਾ ਕਿ ਅੰਕਲ ਜੀ ਪੈਸੇ ਲੈ ਕੇ ਇੱਥੇ ਆ ਜਾਓ, ਇਨਵੈਸਟ ਕਰੋ। ਜੀ ਜੀ। ਸੋ ਇਸ ਕਰਕੇ ਇਹ ਗੱਲਾਂ ਜਿਹੜੀਆਂ ਠੀਕ ਆ, ਰਾਹੁਲ ਗਾਂਧੀ ਦੀ ਰਾਜਨੀਤੀ ਦਾ ਇੱਕ ਅਹਿਮ ਹਿੱਸਾ ਹੈ ਅਡਾਨੀ। ਉਹ ਜਦੋਂ ਵੀ ਕੋਈ ਇਸ ਤਰ੍ਹਾਂ ਦਾ ਮਾਮਲਾ ਹੁੰਦਾ ਤੇ ਰਾਸ਼ਨ ਪਾਣੀ ਲੈ ਕੇ ਚੜ੍ਹ ਉੱਠਦੇ ਨੇ, ਪਰ ਹਕੀਕਤ ਇਹ ਹੈ ਕਿ ਕਾਰੇ ਕੁਛ ਨਹੀਂ ਸਕਦੇ। ਅੱਜ ਰਾਹੁਲ ਗਾਂਧੀ ਨੇ ਕਿਹਾ ਤੇ ਹੈ ਕਿ ਬਈ PM ਮੋਦੀ ਅਡਾਨੀ ਨੂੰ ਬਚਾ ਰਹੇ ਹਨ, 2000 ਕਰੋੜ ਦਾ ਘੁਟਾਲਾ ਕਰਕੇ ਵੀ ਬਾਹਰ ਹੈ। ਭਾਜਪਾ ਨੇ ਜਵਾਬ ਦਿੱਤਾ ਕਿ ਮਾਂ ਬੇਟਾ ਤੇ ਖੁਦ ਜ਼ਮਾਨਤ ਤੇ ਹੈ। ਲਓ, ਇਹ ਡਿਫੈਂਸ ਕਰਨ ਦਾ ਇਹਨਾਂ ਦਾ ਤਰੀਕਾ ਦੇਖੋ। ਮਾਂ ਬਾਪ ਜ਼ਮਾਨਤ ਤੇ, ਇਸ ਮੁਲਕ ਦੇ ਵਿੱਚ ਲੱਖਾਂ ਲੋਕ ਜ਼ਮਾਨਤ ਤੇ ਤੁਰੇ ਫਿਰਦੇ ਆ। ਕੀ ਕੋਈ ਇਸ ਤਰ੍ਹਾਂ ਦੀ ਕਰਪਸ਼ਨ ਤੇ, ਇਸ ਤਰ੍ਹਾਂ ਦੀ ਲੁੱਟ ਖਸੁੱਟ ਤੇ, ਇਸ ਤਰ੍ਹਾਂ ਦੀ ਇੰਡੀਆ ਦੀ ਬੇਇੱਜ਼ਤੀ ਤੇ ਨਹੀਂ ਬੋਲ ਸਕਦਾ? ਜ਼ਮਾਨਤ ਤੇ ਕੋਈ ਆਇਆ? ਜ਼ਮਾਨਤ ਤੇ ਤਾਂ ਮੈਂ ਵੀ ਆ, 2007 ਤੋਂ ਆ ਮੈਂ ਜ਼ਮਾਨਤ ਤੇ। ਸਹੀ ਸੀ ਕਿ ਮੈਂ ਆਪਦਾ ਕੰਮ ਨਹੀਂ ਕਰ ਸਕਦਾ? ਲਿਖਿਆ ਕਿਤੇ ਮੇਰੇ ਬੇਲ ਬੌਂਡ ਚ ਭਰਿਆ ਕਿ ਮੈਂ ਕਿਸੇ ਦੀ ਆਲੋਚਨਾ ਨਹੀਂ ਕਰ ਸਕਦਾ। ਤਾਂ ਕਹਿਣ ਦਾ ਮਤਲਬ ਹੈ ਕਿ ਲੱਖਾਂ ਲੋਕ ਜ਼ਮਾਨਤ ਤੇ ਨੇ ਸਾਹਿਬ। ਇਹ ਕੀ ਹੋਇਆ? ਤੁਸੀਂ ਆਪਣਾ ਡਿਫੈਂਸ ਦਿਓ ਕਿ ਹਾਂ ਇਹ ਝੂਠ ਹੈ। ਜੇ ਝੂਠ ਆ ਤੇ ਫਿਰ ਇਹਨਾਂ ਨੇ ਬਈ ਹੁਣ ਤੱਕ ਤੱਥ ਕਿਉਂ ਨਹੀਂ ਰੱਖੇ? ਜੀ। ਸੋ ਗੱਲ ਇਹ ਆ ਕਿ ਮੇਰੇ ਖਿਆਲ ਦੇ ਨਾਲ ਤੇ ਹੋ ਸਕਦਾ ਹੈ ਕਿ ਬਈ ਅਡਾਨੀ ਹੁਣ ਜਾ ਕੇ ਇੱਥੇ ਥੰਮਣਾ ਪਊਗਾ, ਕਿਉਂਕਿ ਹੁਣ ਅੱਗੇ ਅਮਰੀਕਾ ਹੈ। ਜੀ ਜੀ, ਅੱਗੇ ਅਮਰੀਕਾ ਹੈ, ਜਿਹਦੇ ਕਰਕੇ ਇਹਨਾਂ ਨੂੰ ਸੋਚਣਾ ਵਿਚਾਰਨਾ ਪਊਗਾ। ਜਾਂ ਤੇ ਇਹ ਆ ਕਿ ਅਮਰੀਕਾ ਚ ਚਲੋ ਹੁਣ ਉਹਦੇ ਤੋਂ ਨਹੀਂ ਠੱਗੀ ਵੱਜੀ ਤੇ ਰਸ਼ੀਆ ਚ ਵਾੜ ਦੋ ਜਾ ਕੇ, ਹੋਰ ਕੀ ਆ? ਇਹੀ ਰਹਿ ਗਏ ਫਿਰ ਦੁਨੀਆ ਦੇ ਵਿੱਚ, ਹੋਰ ਤਾਂ ਕੋਈ ਕੋਨਾ ਰਹਿ ਨਹੀਂ ਗਿਆ। ਜੀ ਜੀ, ਪਰ ਇਹ ਜੋ ਹੋਇਆ, ਅੱਛਾ ਤੁਸੀਂ ਚੱਲ ਪਾਓ ਕੈਗ ਦੀ ਰਿਪੋਰਟ ਤੋਂ, ਜਦੋਂ ਇਹ ਮੁੱਖ ਮੰਤਰੀ ਹੁੰਦੇ ਸਨ, ਪ੍ਰਧਾਨ ਮੰਤਰੀ ਨਹੀਂ ਸਨ ਬਣੇ, ਉਦੋਂ ਗੁਜਰਾਤ ਦੇ ਵਿੱਚ ਜਿਸ ਤਰ੍ਹਾਂ ਫੇਵਰ ਦਿੱਤੀ ਗਈ ਸਸਤੀ ਜ਼ਮੀਨ ਦੇ ਨਾਮ ਤੇ, ਕੈਗ ਦੀ ਰਿਪੋਰਟ ਅੱਜ ਤੱਕ ਰਿਕਾਰਡ 'ਚ ਪਈ ਹੈ। ਫਿਰ ਇਸ ਤੋਂ ਇਲਾਵਾ ਮੁੰਦਰਾ ਪੋਰਟ, ਦਹੇਜ ਪੋਰਟ ਤੇ ਇੱਕ ਹੋਰ ਪੋਰਟ, ਇਹ ਅਡਾਨੀ ਨੂੰ ਵਧਾ ਕੇ ਐਸੇ ਸਾਲ ਇਹਨਾਂ ਨੇ 75 ਸਾਲ ਵਾਸਤੇ ਕਰ ਦਿੱਤਾ, ਜੋ ਕਾਇਦੇ ਦੇ ਵਿੱਚ ਹੀ ਨਹੀਂ ਆਉਂਦਾ। ਮੈਕਸਿਮਮ ਲੀਜ਼ 50 ਸਾਲ ਦੀ ਆ, ਪਰ ਉਹ ਕਹਿੰਦੇ ਮੈਰੀਟਾਈਮ ਬੋਰਡ ਨੂੰ ਕਹਿੰਦੇ ਕਿ ਤੁਸੀਂ ਕੌਣ ਹੁੰਦੇ ਜੇ? ਮੁੱਖ ਮੰਤਰੀ ਨੇ ਕਿਹਾ ਕਿ ਵੱਡੇ ਸਾਹਿਬ ਦਾ ਲੰਗੋਟੀਆ ਯਾਰ ਆ, ਇਹ 75 ਹੀ ਕਰੂਗਾ ਜੀ, ਹਿਸਾਬ ਲਾ ਲਓ। ਉਹ ਪਿੱਟਦੇ ਰਹੇ ਬੋਰਡ ਵਾਲੇ ਜਿਹੜੇ ਆਥੋਰਾਈਜ਼ਡ ਨੇ ਇਸ ਲੀਜ਼ ਨੂੰ ਦੇਣ ਜਾਂ ਨਾ ਦੇਣ ਦੇ ਮਾਮਲੇ 'ਚ। ਕੋਈ ਹੈਲਦੀ ਕੰਪੀਟੀਸ਼ਨ ਕਰਾਓ ਕਿ 4 ਪੈਸੇ ਆਏ ਨੇ, ਤੇ ਮਿੱਥੇ ਪੈਸੇ ਨਹੀਂ ਦੇਣ ਦਾ ਕੋਲੇ 'ਚ ਇਹਨਾਂ ਨੇ ਹੀਰਾ ਫੇਰੀ ਕੀਤੀ। ਮੁੰਬਈ ਦੇ ਵਿੱਚ ਬਿਜਲੀ ਜਿਹੜੀ 4-5 ਰੁਪਏ ਉਸ ਦਿਨ ਸੀ, ਜਦੋਂ ਇਹਨਾਂ ਦੀ ਮੋਨੋਪੋਲੀ ਹੋ ਗਈ, ਅੱਜ 14-15 ਰੁਪਏ ਕਰੀ ਬੈਠਿਆ। ਏਅਰਪੋਰਟ ਸ਼ੁਰੂ ਦੇ ਵਿੱਚ ਇੱਕ ਏਅਰਪੋਰਟ ਤੇ ਇੱਕ ਕੰਪਨੀ ਅੜਦੀ ਸੀ ਸਾਊਥ ਅਫਰੀਕਾ ਦੀ ਜੀ, ਉਹਨਾਂ ਕੋਲ
ਉਹਨਾਂ ਦੀ ਬਾਹ ਮਰੋੜ ਕੇ ਉਹਨਾਂ ਨੂੰ ਇੱਥੋਂ ਧੱਸਿਆ ਗਿਆ, ਤਾਂ 에ਅਰਪੋਰਟ ਵੀ ਇਹਨਾਂ ਨੂੰ ਦਿੱਤੇ ਗਏ ਜੀ। ਇਹ ਜਿਹੜੇ ਨਰਿੰਦਰ ਮੋਦੀ ਦੇ ਸਮਰਥਕ ਨੇ ਉਹ ਨਹੀਂ ਮੰਨਦੇ ਇਹਨਾਂ ਚੀਜ਼ਾਂ, ਪਰ ਅਸੀਂ ਕਹਿੰਦੇ ਹਾਂ ਕਿ ਠੀਕ ਆ, ਅੱਜ ਕੋਈ ਵੀ ਪੂੰਜੀਵਾਦੀ ਵਿਵਸਥਾ ਹੈ ਜਿਹੜੀ ਉਹ ਕਾਰਪੋਰੇਟ ਤੋਂ ਬਗੈਰ, ਇਹ ਕਾਮਰੇਡਾਂ ਦੇ ਸ਼ਬਦ ਜਿਹੜੇ ਉਹ ਰੱਟੇ ਰਟਾਏ ਆ ਤੇ ਅਸੀਂ ਵੀ ਪਿੱਛੇ ਲੱਗ ਕੇ ਬੋਲਣ ਡਏ ਆ, ਕਾਰਪੋਰੇਟ ਖਾ ਗਿਆ ਫਲਾਂ ਟਮਕਾ। ਸਰ ਕਾਰਪੋਰੇਟ ਤੋਂ ਬਗੈਰ ਪੂੰਜੀਵਾਦੀ ਦੀ ਗਤੀ ਹੈ ਨਹੀਂ ਗੀ। ਜਿਹੜੀ ਪੂੰਜੀਵਾਦੀ ਵਿਵਸਥਾ ਹੈ ਉਹਦੇ ਚ ਕਾਰਪੋਰੇਟ ਜਿਹੜਾ ਕੰਮ ਕਰਦਾ ਹੈ, ਪਰ ਕਾਰਪੋਰੇਟ ਦਾ ਇੱਕ ਮੁਕਾਬਲਾ ਜਿਹੜਾ ਹੈ ਉਹ ਨਿਰਪੱਖ ਰਹਿਣਾ ਚਾਹੀਦਾ ਹੈ, ਨਹੀਂ ਤਾਂ ਉਹ ਦਿਓ ਬਣ ਜਾਂਦਾ ਹੈ। ਤਾਂ ਇਸ ਵੇਲੇ ਇੰਡੀਆ 'ਚ ਜੋ ਇਹ ਨਿਰਪੱਖ ਮੁਕਾਬਲੇਬਾਜ਼ੀ ਖਤਮ ਕੀਤੀ ਗਈ ਆ, ਪੱਖਪਾਤ ਕੀਤਾ ਗਿਆ ਇੱਕ ਦੋ ਘਰਾਣਿਆਂ ਦਾ, ਤਾਂ ਉਹ ਜਿਹੜੇ ਦੋ ਘਰਾਣੇ ਸੀ ਉਹ ਦਿਓ ਕੱਦ ਹੋ ਗਏ ਨੇ, ਤੇ ਉਹਨਾਂ ਦੇ ਨਾਲ, ਉਹਨਾਂ ਦੇ ਗਿੱਟਿਆਂ ਦੇ ਨਾਲ ਵੱਜੀ ਆ ਭਾਰਤ ਦੀ ਇਕਨੋਮੀ। ਜੇ ਉਹ ਡੁੱਬਣਗੇ ਤਾਂ ਭਾਰਤ ਦੀ ਇਕਨੋਮੀ ਡੁੱਬੇਗੀ, ਜੇ ਉਹ ਡੁੱਬਣਗੇ ਤੇ ਲੱਖਾਂ ਘਰਾਂ ਦਾ ਕਹਿ ਲਓ ਕਿ ਚਾਨਣ ਡੁੱਬ ਜਾਏਗਾ, ਨਿਰਾਸ਼। ਸੋ ਇਸ ਕਰਕੇ ਇਹ ਚੀਜ਼ ਜਿਹੜੀ ਆ ਬੜੀ ਖਤਰਨਾਕ ਆ, ਪਰ ਇਹਨਾਂ ਦੇ ਸਮਰਥਕ ਨਹੀਂ ਮੰਨਦੇ। ਅਸੀਂ ਲੰਮੇ ਸਮੇਂ ਤੋਂ ਕਹਿ ਰਹੇ ਸੀਗੇ ਕਿ ਅਡਾਨੀ ਇਸ ਮੁਲਕ ਦਾ ਪੈਸਾ ਲੁੱਟ ਖਸੁੱਟ ਕੇ ਹੁਣ ਬਾਹਰਲੇ ਦੇਸ਼ਾਂ 'ਚ ਜਾ ਕੇ ਦੇਖ ਲਓ ਕਿ ਜਾਲ ਵਿਛਾਰੇ, ਤੇ ਜੋ ਹੋਇਆ ਕਿ ਹਿੰਡਨਬਰਗ ਨੇ ਜੋ ਕਿਹਾ, ਤਾਂ ਮੈਨੂੰ ਲੱਗਦਾ ਕਿ ਫਿਰ ਉਹ ਵੀ ਸੱਚ ਕਿਉਂ ਨਾ ਮੰਨਿਆ ਜਾਵੇ। ਜੀ ਜੀ, ਇਹੀ ਤਾਂ ਗੱਲਾਂ ਕਰਦੇ ਸੀਗੇ ਆਪਦੀਆਂ ਰਿਪੋਰਟਾਂ ਜੀ ਜੀ। ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਗੱਲ ਕਰੀਏ ਪੰਜਾਬ ਦੇ ਇੱਕ ਹੋਰ ਚਰਚਿਤ ਫੈਸਲੇ ਦੇ ਬਾਰੇ, ਚਰਚਿਤ ਮਾਮਲੇ ਦੇ ਬਾਰੇ। ਪੰਥਕ ਮਾਮਲਾ ਹੈ, ਆਪਾਂ ਕੱਲ ਵੀ ਉਹਦੇ 'ਚ ਗੱਲ ਕੀਤੀ, ਤੁਸੀਂ ਜ਼ਿਕਰ ਕੀਤਾ ਸੀਗਾ, ਮੈਨੂੰ ਯਾਦ ਹੈ। ਦਮਦਮੀ ਟਕਸਾਲ ਦੇ ਜਿਹੜੇ ਮੁਖੀ ਨੇ ਧੁੰਮਾ, ਉਹਨਾਂ ਦਾ ਫੈਸਲਾ ਭਾਜਪਾ ਨੂੰ ਸਮਰਥਨ ਦੇਣ ਦਾ, ਉਹਦੇ ਨਾਲ ਗਿਆਨੀ ਹਰਪ੍ਰੀਤ ਸਿੰਘ ਵੀ ਅਸਹਿਮਤੀ ਪ੍ਰਗਟਾ ਰਹੇ ਨੇ। ਹਾਂਜੀ, ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਇਸ ਬਾਬਤ ਬਿਆਨ ਦਿੱਤਾ ਆ ਜੀ। ਉਹ ਕਹਿੰਦੇ ਆ ਕਿ ਇਹਨਾਂ ਨੂੰ ਬਿਨਾਂ ਸ਼ਰਤ ਸਮਰਥਨ ਨਹੀਂ ਸੀ ਦੇਣਾ ਚਾਹੀਦਾ, ਗੈਰਵਾਜ ਹੁੰਦੇ ਆ। ਤਾਂ ਮਤਲਬ ਕਿ ਸ਼ਰਤਾਂ ਦੇ ਤਹਿਤ ਜੇ ਦਿੰਦੇ ਤਾਂ ਫਿਰ ਮੱਚ ਬੈਟਰ ਸੀਗਾ। ਉਹ ਸ਼ਰਤਾਂ ਕੀ ਹੁੰਦੀਆਂ ਹੁਣ ਮੈਨੂੰ ਤਾਂ ਪਤਾ ਨਹੀਂ, ਇਹਨਾਂ ਨੂੰ ਪਤਾ ਹੋਏਗਾ। ਗੱਲ ਇਹ ਆ ਕਿ ਉਹ ਸ਼ਰਤਾਂ ਇਹੀ ਹੋ ਸਕਦੀਆਂ ਕਿ ਬਈ ਪੰਥ ਦੀਆਂ ਮੰਗਾਂ ਤੁਸੀਂ ਮੰਨੋ, ਪੰਜਾਬ ਦੇ ਹਿੱਤਾਂ 'ਚ ਕੁਛ ਕਰੋ। ਇਹ ਵੈਸੇ ਗੱਲ ਮਾੜੀ ਨਹੀਂ, ਮੈਂ ਖੁਦ ਇਹ ਗੱਲਾਂ ਕਹਿਣਾ ਹੁੰਦਾ ਕਿ ਜੇ ਜਾਣਾ ਹੀ ਆ ਭਾਜਪਾ 'ਚ ਤੇ ਕੁਝ ਲੈ ਤੇ ਲਓ ਯਾਰ। ਭਾਜਪਾ ਕੋਈ ਇਹ ਤੇ ਹੈ ਨਹੀਂ ਕਿ ਇੱਥੇ ਬੈਨ ਹੈ ਇੰਡੀਆ 'ਚ, ਤੁਹਾਡੀ ਚੁਆਇਸ ਹੈ ਨਾ, ਤੁਹਾਡੀ ਚੁਆਇਸ ਹੈ, ਤੁਹਾਡੀ ਲੋੜਾਂ ਨੇ ਅੱਡੋ ਅੱਡ ਸਾਰਿਆਂ ਦੀ। ਬਿਲਕੁਲ ਮੰਨ ਲਓ, ਮੈਂ ਕੱਲ ਨੂੰ ਜਾਣਾ ਚਾਹ, ਤੁਸੀਂ ਮੈਨੂੰ ਰੋਕ ਸਕਦੇ ਹੋ ਪ੍ਰਵੀਨ ਜੀ? ਨਹੀਂ ਨਹੀਂ, ਬਿਲਕੁਲ ਨਹੀਂ ਰੋਕ ਸਕਦੇ। ਮੇਰਾ ਨਿੱਜੀ ਫੈਸਲਾ ਸੀ ਕਿ ਕਿਹੜੀ ਮੈਂ ਤਨਜ਼ੀਮ ਤੇ ਜਾਣਾ, ਉਹ ਫੈਸਲੇ ਦਾ ਸਤਿਕਾਰ ਵੀ ਹੋਣਾ ਚਾਹੀਦਾ। ਪਰ ਗੱਲ ਇਹ ਆ ਕਿ ਇੱਥੇ ਇਹੀ ਤੇ ਪ੍ਰੋਬਲਮ ਹੈ ਕਿ ਲਾਲਪੁਰਾ ਵਰਗਾ ਇੱਕ ਕਹਿ ਕਿ ਐਸਾ ਬੰਦਾ ਵਿਦਵਾਨ ਆਦਮੀ ਜਾਂਦਾ ਹੈ ਤੇ ਉਹ ਕੀ ਲੈ ਕੇ ਆਉਂਦਾ? ਕੁਛ ਨਹੀਂ। ਸਿਰਸਾ ਵਰਗਾ ਇੱਕ ਚਾਲੂ ਲੀਡਰ ਜਾਂਦਾ ਹੈ, ਕੀ ਲੈ ਕੇ ਆਉਂਦਾ? ਕੁਛ ਵੀ ਨਹੀਂ। ਮਤਲਬ ਇਹ ਤੇ ਦੁਖਦ ਕਹਾਣੀ ਹੈਗੀ। ਬਾਕੀ ਦੇਖੋ, ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਤੇ ਡਿਪਲੋਮੈਟਿਕ ਜਿਹਾ ਜਵਾਬ ਦਿੱਤਾ ਹੈ। ਭਾਜਪਾ ਜੇ ਬਈ ਇਹੋ ਕੁਛ ਆ ਤਾਂ ਫਿਰ ਇਹਦੇ ਨਾਲ ਤੇ ਇੱਕ ਸਵਾਲ ਹੋਰ ਵੀ ਬਣੇਗਾ ਕਿ ਜਿੱਦਣ ਤੁਸੀਂ ਅੱਧਾ ਪੌਣਾ ਘੰਟਾ ਅਮਿਤ ਸ਼ਾਹ ਦੇ ਨਾਲ ਘੁਸਰ ਮੁਸਰ ਕੀਤੀ ਸੀ ਬੰਦ ਕਮਰੇ 'ਚ, ਤੇ ਉਦੋਂ ਤੁਸੀਂ ਛਡਾ ਲੈਂਦੇ ਬੰਦੀ ਸਿੰਘਾਂ ਨੂੰ। ਦੂਜੀ ਗੱਲ ਪ੍ਰਵੀਨ ਜੀ, ਅਜਨਾਲਾ ਹੋਰਾਂ ਨੇ ਅੱਜ ਗੱਲ ਕਹੀ, ਅਮਰੀਕ ਸਿੰਘ ਅਜਨਾਲਾ ਹੋਰਾਂ ਨੇ, ਉਹਨਾਂ ਨੇ ਤੇ ਇੱਥੋਂ ਤੱਕ ਕਿਹਾ ਕਿ ਹਰਨਾਮ ਸਿੰਘ ਧੁੰਮਾ IB ਦਾ ਏਜੰਟ ਆ। ਉਹ ਅੱਛਾ, ਹੁਣ ਉਹਨਾਂ ਦੇ ਕੋਲ ਕੀ ਤੱਥ ਪਤਾ ਨਹੀਂ ਹੈ, ਪਰ ਦੇਖੋ ਇਸ ਚੀਜ਼ ਨੇ ਹੁਣ ਇੱਥੋਂ ਤੱਕ ਮੋੜਾ ਕੱਟਣਾ ਹੈ ਕਿ ਗਾਂ ਤੁਸੀਂ ਦੇਖੋ। ਵੈਸੇ ਮੈਂ ਤੇ ਤੁਹਾਨੂੰ ਹਿੰਟ ਬੜੀ ਵਾਰੀ ਦਿੱਤੇ ਆ, ਗਾਂ ਤੁਸੀਂ ਦੇਖਿਓ ਕਿ ਕੀ ਕੁਛ ਹੋਣਾ ਹੈ, ਕਿਉਂਕਿ ਕਿਹੜਾ ਪਲੇਅਰ ਕਿੱਧਰੋਂ ਖੇਡ ਰਿਹਾ ਇਹ ਸ਼ਾਇਦ ਤੁਹਾਨੂੰ ਵੀ ਇੱਥੇ ਬੈਠੇ ਆਲੇ ਦੁਆਲੇ ਨਾ ਪਤਾ ਹੋਵੇ ਜੀ। ਸਾਡੇ ਵੀ ਮੈਨੂੰ ਵੀ ਸਾਲ 2 ਸਾਲਾਂ 'ਚ ਹੀ ਪਤਾ ਲੱਗਿਆ ਕਿ ਇਹ ਤੇ ਯਾਰ ਬਹੁਤ ਡੂੰਘੀ ਗੇਮ ਹੁੰਦੀ ਹੈ, ਤੇ ਕੁਛ ਵੀ ਨਹੀਂ। ਅਸੀਂ ਤਾਂ ਐਵੇਂ ਸੋਚੀ ਜਾਂਦੇ ਸੀਗੇ, ਐਵੇਂ ਕਿਤਾਬਾਂ ਪੜ੍ਹਦੇ ਹੁੰਦੇ ਸੀਗੇ, ਬਿਆਨਾਂ ਨੂੰ ਖਬਰਾਂ ਮੰਨੀ ਗਿਆ ਆਪਾਂ ਤਾਂ। ਹਾਂਜੀ, ਹੁਣ ਇਹਨਾਂ ਦੇ ਵਿੱਚ ਜਦੋਂ ਜਾ ਕੇ ਬੰਦਾ ਬੈਠ ਕੇ ਸੂਹ ਲੈਂਦਾ ਤੇ ਫਿਰ ਪਤਾ ਲੱਗਦਾ ਕਿ ਯਾਰ ਇਹ ਤੇ ਗਾਂ ਦੀਆਂ ਗੱਲਾਂ ਨੇ ਇਹਨਾਂ ਦੀਆਂ। ਤਾਂ ਤੁਸੀਂ ਦੇਖ ਲਓ ਕਿ ਅਸ਼ੋਕ ਸਿੰਗਲ ਤੋਂ ਲੈ ਕੇ ਇੱਕ ਕਿਤਾਬ ਦਾ ਹਵਾਲਾ ਦੇ ਦੇਣਾ, ਸੰਤਾਂ ਦੇ ਕੌਤਕ, ਭਾਈ ਸਭਰਾ ਨੇ ਲਿਖੀ ਹੈ। ਮੈਂ ਬਹੁਤ ਲੰਮਾ ਸਮਾਂ ਪਹਿਲਾਂ ਪੜ੍ਹੀ ਸੀ ਜੀ ਜੀ। ਉਹਦੇ 'ਚ ਜਿਹੜੀ ਗੱਲ 2008 ਵਾਲੀ ਘਟਨਾ ਲਿਖੀ ਆ, ਸ਼ਾਇਦ 2008 ਦੇ ਆਸ-ਪਾਸ, ਕੀ ਫਿਰ ਉਸ ਨੂੰ ਹੁਣ ਸੱਚ ਨਾ ਮੰਨਾਂਗੇ? ਜੋ ਉੱਥੇ ਘਟੀ, ਜੋ ਵਰਤੀ, ਉਹ ਘਟਨਾ ਕੀ ਸੀ? ਘਟਨਾ ਦਾ ਹਵਾਲਾ ਇਉਂ ਮਿਲਦਾ ਕਿ ਜੋ ਮਹਿਤਾ ਚੌਂਕ ਵਾਲਾ ਮੁੱਖ ਗੁਰੂ ਘਰ ਆ,
ਉਹਦੇ ਵਿੱਚ ਬੱਠਲਨੁਮਾ ਯਾਨੀ ਜੋ ਹੁੰਦਾ ਹੈ ਭਾਂਡਾ ਲਾ ਲਓ ਜਾਂ ਜੋ ਵੀ ਹੈ, ਤਾਂ ਉਹਦੇ ਵਿੱਚ ਇੱਕ ਤਰ੍ਹਾਂ ਨਾਲ ਹਵਨ ਸਮੱਗਰੀ ਪਾ ਕੇ ਉਹ ਸਭ ਕੁਝ ਕੀਤਾ ਗਿਆ ਤੇ ਬਾਅਦ ਦੇ ਵਿੱਚ ਹਵਾਲਾ ਦਿੱਤਾ ਗਿਆ ਕਿ ਧੂਪ ਤੇ ਅਗਰਬੱਤੀਆਂ ਦੇ ਬਦਲ ਵਜੋਂ ਇਸਤੇਮਾਲ ਕੀਤਾ ਗਿਆ। ਪਰ ਫਿਰ ਉਦੋਂ ਜਦੋਂ ਜਿਹੜੀ ਬਰੋਬਰ ਸਮਾਨਾਂਤਰ ਇੱਕ ਟਕਸਾਲ ਹੋਰ ਚੱਲਦੀ ਹੈ ਨਾ ਸੰਗਰਾਏ ਬਾਬਾ ਰਾਮ ਸਿੰਘ ਵਾਲੀ, ਤਾਂ ਉਹਨਾਂ ਨੇ ਸਵਾਲ ਕੀਤਾ ਸੀ ਉਸ ਸਮੇਂ ਕਿ ਫਿਰ ਇਹ ਹਵਾਲਾ ਦਿੰਦੇ ਸੀਗਾ ਨਾ ਕਿ ਜਦੋਂ ਇਹ ਮਾਮਲਾ ਕਾਫੀ ਵਿਗੜ ਗਿਆ ਕਿ ਦੇਖੋ ਜੀ ਗੱਲ ਇਹ ਆ ਕਿ ਧੂਪ ਤੇ ਜਿਹੜੀਆਂ ਅਗਰਬੱਤੀਆਂ ਬਣਾਉਂਦੇ ਆ ਬਈ ਉਹ ਰਹਿਤ ਮਰਿਆਦਾ ਜੋ ਹੈ ਤੰਬਾਕੂ ਵਗੈਰਾ ਬਈ ਉਹ ਮਸਲਾ ਜੋੜਦਾ। ਤਾਂ ਫਿਰ ਉਹਨਾਂ ਸਵਾਲ ਕੀਤਾ ਸੀਗਾ ਕਿ ਜਿਹੜੀ ਦੇਗ ਦੇ ਵਿੱਚ ਖੰਡ ਇਸਤੇਮਾਲ ਕਰਦੇ ਆ ਕੀ ਉਹ ਮਿੱਲ ਆਪਾਂ ਲਾ ਰੱਖੀ ਆ? ਉਹ ਖੰਡ ਵੀ ਤੇ ਉੱਥੋਂ ਹੀ ਆਉਂਦੀ ਹੈ ਨਾ ਮਿੱਲਾਂ ਚੋਂ। ਤਾਂ ਮਤਲਬ ਕਿ ਇਸ ਤਰ੍ਹਾਂ ਦੀਆਂ ਗੱਲਾਂ ਹੋਈਆਂ। ਫਿਰ ਰੁਲਦਾ ਸਿੰਘ ਹੁੰਦਾ ਸੀਗਾ ਰਾਸ਼ਟਰੀ ਸਿੱਖ ਸੰਗਤ ਵਾਲਾ, ਉਹਦਾ ਕਤਲ ਹੋਇਆ ਤੇ ਉਹਦੇ ਚ ਹੋਇਆ ਕੀ ਸੀਗਾ ਕਿ ਬਾਬਾ ਠਾਕਰ ਸਿੰਘ ਨਿਊਜ਼ੀਲੈਂਡ ਜਾ ਕੇ ਇਹ ਗੱਲ ਕਹਿੰਦੇ ਆ ਕਿ ਬਈ ਦੇਖੋ ਮੈਂ ਉਹਦੇ ਨਾਲ ਮੁਲਾਕਾਤ ਨਹੀਂ ਸੀ ਕਰਨੀ ਚਾਹੁੰਦਾ, ਬਾਬਾ ਧੁੰਮਾ ਨੇ ਮੈਨੂੰ ਮਜਬੂਰ ਕੀਤਾ। ਇਹ ਕੀ ਸੀਗਾ ਇਹ ਕੀ ਸੀਗਾ? ਤਾਂ ਬਹੁਤ ਸਾਰੀਆਂ ਚੀਜ਼ਾਂ ਹੁਣ ਖੁੱਲ ਰਹੀਆਂ ਨੇ ਸਰ, ਹੁਣ ਲੋਕਾਂ ਨੂੰ ਚੇਤਾ ਆ ਰਿਹਾ ਉਹਨਾਂ ਚੀਜ਼ਾਂ ਦਾ। ਤਰਨਜੀਤ ਸਿੰਘ ਸੰਧੂ ਇਲੈਕਸ਼ਨ ਲੜੇ ਅੰਮ੍ਰਿਤਸਰ ਤੋਂ, ਹੁਣ ਤਾਂ ਸਰੋਪੇ ਵੀ ਚੇਤੇ ਆਉਣ ਡਏ ਨੇ ਲੋਕਾਂ ਨੂੰ ਕਿ ਕੱਲੇ ਸਰੋਪੇ ਨਹੀਂ ਸਪੋਰਟਾਂ ਵੀ ਹੋਈਆਂ ਨੇ। ਤਾਂ ਮਤਲਬ ਇਹ ਸਭ ਕੁਝ ਜਿਹੜਾ ਹੈ ਉਹ ਖੁੱਲ ਕੇ ਸਭ ਨੇ ਆ ਗਿਆ, ਹੋਰ ਪਰਦਾ ਹੀ ਹਟਿਆ, ਬਾਕੀ ਤੇ ਸਭ ਕੁਝ ਉਹੀ ਆ ਜਿਹੜੀਆਂ ਚੀਜ਼ਾਂ ਦਾ ਅੱਗੇ ਇਮਕਾਨ ਸੀਗਾ। ਤੁਸੀਂ ਇੱਕ ਹੋਰ ਚੀਜ਼ ਵੇਖੋ, ਰਾਧਾ ਸੁਆਮੀਆਂ ਦੇ ਡੇਰੇ ਦੇ ਮੁਖੀ ਦੇ ਨਾਲ ਜਾ ਕੇ ਖਾਣਾ ਖਾ ਰਹੇ ਨੇ, ਕੌਣ ਨੇ ਉਹ? ਚੰਦੂ ਮਾਜਰਾ, ਰਖੜਾ, ਮਨਜਿੰਦਰ ਸਿੰਘ ਸਿਰਸਾ। ਹਾਲੇ ਕੀ ਹੋ ਰੋਲਾ ਜੇ ਤੁਹਾਡੇ ਰੋਲਾ ਕੀ ਰਹਿ ਗਿਆ? ਸਹੀ, ਬਿਲਕੁਲ ਸਹੀ। ਪ੍ਰੇਮ ਸਿੰਘ ਚੰਦੂ ਮਾਜਰਾ ਜਾ ਕੇ ਜੰਮੂ ਕਸ਼ਮੀਰ ਦੇ ਵਿੱਚ ਪ੍ਰਚਾਰ ਕਰ ਰਿਹਾ ਹੁੰਦਾ ਤੇ ਪ੍ਰੇਮ ਸਿੰਘ ਚੰਦੂ ਮਾਜਰਾ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਮਿਲਦਾ ਆਪ, ਤੇ ਪ੍ਰੇਮ ਸਿੰਘ ਚੰਦੂ ਮਾਜਰਾ ਨੂੰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਕਿਉਂ ਨਹੀਂ ਝਿੜਕਿਆ ਵੀ? ਸਹੀ ਬਿਲਕੁਲ। ਤਾਂ ਉਹ ਤਾਂ ਸ਼ਰੇਆਮ ਵੋਟਾਂ ਮੰਗ ਕੇ ਆਇਆ ਉੱਥੋਂ ਲੱਲੇ ਭਾਬੇ ਜੇ ਭਾਜਪਾ ਇੰਨੀ ਮਾੜੀ ਆ। ਤਾਂ ਖੈਰ ਇਹ ਸਭ ਕੁਝ ਹੈ ਪ੍ਰਵੀਨ ਜੀ, ਪਰ ਇਹ ਮਾਮਲਾ ਜਿਹੜਾ ਉਹ ਹਾਲੇ ਇੱਥੇ ਰੁਕੇਗਾ ਨਹੀਂ, ਮੈਨੂੰ ਲੱਗਦਾ ਅਗਾਂਹ ਵਧੇਗਾ ਜੀ। ਹਾਂਜੀ, ਵਧੂਗਾ ਵੀ। ਤੇ ਉਹ ਮਿੰਟੂ ਜੀ ਜਿਹੜੇ ਤੁਸੀਂ ਅਸਲ ਦੇ ਵਿੱਚ ਸਾਰੇ ਜਿੰਨੇ ਵੀ ਪਾਤਰੀ ਨੇ, ਚਲੋ ਜਥੇਦਾਰ ਸਾਹਿਬਾਨ ਕਹਿ ਦਿੰਦੇ ਆਪਾਂ, ਸਾਰਿਆਂ ਦੀਆਂ ਜਿਹੜੀਆਂ ਤੰਦਾਂ ਨੇ ਨਾ ਉਹ ਇੱਕ ਥਾਂ ਜਾ ਕੇ ਜੁੜਦੀਆਂ ਨੇ। ਤੇ ਪਰ ਪਹਿਲਾਂ ਗਾਹੇ ਬਗਾਹੇ ਜਦੋਂ ਲੋਕ ਕੋਈ ਕਹਿੰਦੇ ਸੀ, ਕੋਈ ਕਹਿੰਦਾ ਸੀ ਕੌਂਸਪੀਰੇਸੀ ਥਿਊਰੀ ਆ, ਕੋਈ ਕਹਿੰਦਾ ਸੀ ਐਵੇਂ ਮਾਰੀ ਜਾਂਦੇ ਆ, ਇਹਨਾਂ ਦਾ ਤਾਂ ਕੰਮ ਹੀ ਇਹ ਹੈ। ਪਰ ਹੁਣ ਹੌਲੀ ਹੌਲੀ ਲੋਕਾਂ ਦੇ ਸਾਹਮਣੇ ਉਹ ਪ੍ਰਤੱਖ ਰੂਪ ਦੇ ਵਿੱਚ ਆਉਣੀਆਂ ਸ਼ੁਰੂ ਹੋ ਗਈਆਂ। ਅਕਾਲੀ ਦਲ ਦਾ ਇੱਕ ਧੜਾ ਜਿਹਦੇ ਵਿੱਚ ਵਿਰਸਾ ਸਿੰਘ ਬਲਟੋਆ ਜਾਂ ਹੋਰ ਜਿਹੜੇ ਲੋਕ ਨੇ, ਉਹ ਜਿਹੜੀ ਤੁਸੀਂ ਮੀਟਿੰਗ ਦਾ ਚਰਚਾ ਕੀਤਾ, ਉਹਨਾਂ ਨੇ ਵੀ ਇਹੀ ਗੱਲ ਕਹੀ ਹੈ ਕਿ ਉਹ ਕਹਿੰਦੇ ਜੀ ਇਹ ਸਿੰਘ ਸਾਹਿਬ ਦੀ ਜਿਹੜੀ ਮੀਟਿੰਗ ਆ ਉਹ ਦੱਸ ਦੇਣ ਕਿ ਇਸ ਮਾਮਲੇ ਤੇ ਹੋਈ ਹੈ। ਫਿਰ ਇਹ ਦੂਜੇ ਪਾਸੇ ਹੋ ਜਾਂਦੇ ਨੇ, ਇਹ ਤਾਂ ਜੀ ਜਥੇਦਾਰ ਸਾਹਿਬਾਨ ਨੂੰ ਹੀ ਟੱਕਰ ਦੇ ਰਿਹਾ। ਮਤਲਬ ਆਮ ਬੰਦਾ ਜੇ ਸਮਝਣਾ ਚਾਹੇ ਤਾਂ ਉਹਦੇ ਲਈ ਤਾਂ ਬਹੁਤ ਵੱਡੀ ਦੁਵਿਧਾ ਇਹ। ਮੈਂ ਤਾਂ ਤੁਹਾਨੂੰ ਦੱਸਿਆ ਜੀ ਆਮ ਬੰਦਾ ਤੇ ਇੰਨਾ ਮੱਥਾ ਨਹੀਂ ਜੀ ਮਾਰ ਸਕਦਾ, ਬਿਲਕੁਲ ਨਹੀਂ ਮਾਰ ਸਕਦਾ। ਇਹ ਤੰਦਾਂ ਬੜੀਆਂ ਗੁੰਝਲਦਾਰ ਨੇ ਤੇ ਅਗਾਂਹ ਇਹ ਸਾਰੀਆਂ ਪ੍ਰਤੱਖ ਹੋ ਜਾਣੀਆਂ। ਤੁਸੀਂ ਦੇਖੀ ਚੱਲਿਓ, ਜਿਵੇਂ ਜਿਵੇਂ ਅਗਾਂਹ ਵਧੇਗੀ ਇਹ ਮੈਂ ਤੁਹਾਨੂੰ ਹਿੰਟ ਦੇਈ ਚੱਲੂੰਗਾ, ਔਰ ਪਹਿਲਾਂ ਹੀ ਤੁਹਾਨੂੰ ਦੱਸੀ ਚੱਲੂੰਗਾ ਕਿ ਆ ਕੁਛ ਹੋਏਗਾ ਜਿਵੇਂ ਜਿਵੇਂ ਸਮਾਂ ਆਏਗਾ। ਤਾਂ ਇਹ ਤੁਹਾਨੂੰ ਮੈਂ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਇੱਕ ਧੜਾ ਉਹਨਾਂ ਦੇ ਨਾਲ ਜਾਏਗਾ ਹੀ ਜਾਏਗਾ। ਤੁਹਾਡੇ ਸਾਹਮਣੇ ਆ, ਤੁਹਾਨੂੰ ਦੱਸਿਆ ਸੀਗਾ ਕਿ ਭਾਜਪਾ ਦੇ ਤੁਸੀਂ ਦੇਖਣਾ ਪਿੰਡਾਂ ਚੋਂ ਵੋਟ ਨਿਕਲਣਗੇ। ਆ ਤੁਹਾਡੇ ਸਾਹਮਣੇ ਗਿੱਦੜਬਾਹ EVM ਖੁੱਲਣ ਦਿਓ, ਹਜ਼ਾਰਾਂ ਚੋਂ ਵੋਟ ਨਿਕਲੇਗੀ, ਜ਼ਿਆਦਾਤਰ ਵੋਟ ਪਿੰਡਾਂ ਚੋਂ ਵੀ ਨਿਕਲੇਗੀ, ਐਸੀ ਵੋਟ ਨਿਕਲੇਗੀ, ਇਹ ਵੀ ਦੱਸ ਦੇਣਾ ਤੁਹਾਨੂੰ। ਮਤਲਬ ਕਿ ਇਹ ਸਭ ਕੁਛ ਜਿਹੜਾ ਸਾਡੇ, ਮੇਰਾ ਇੱਕ ਦੋਸਤ ਹੈ ਆਸਟ੍ਰੇਲੀਆ ਦੇ ਵਿੱਚ, ਹੁਣ ਮੈਂ ਨਾਂ ਨਹੀਂ ਲੈ ਸਕਦਾ, ਕਿ ਬਹੁਤ ਵੱਡੇ ਨੇਤਾ ਦਾ ਜਵਾਈ ਆ ਉਹ, ਤੇ ਸਾਡੇ ਨਾਲ ਲੰਮੇ ਸਮੇਂ ਤੁਰਿਆ। ਉਹ ਕਹਿੰਦਾ ਯਾਰ ਮਿੰਟੂ ਯਾਰ ਭਾਊ ਤੂੰ ਮੈਂ ਇਹਨਾਂ ਨੂੰ ਏਦਾਂ ਕਰਦਾ ਰਹਿਣਾ, ਐਡੀ ਕੋਈ ਹਾਈ ਨਹੀਂ ਹੈਗੀ ਇਹਨਾਂ ਦੀ ਭਾਜਪਾ ਚ। ਚਲੋ ਮੈਂ ਕਿਹਾ ਠੀਕ ਹੈ ਭਾਊ ਜੀ ਕੋਈ ਗੱਲ ਨਹੀਂ ਹੈ। ਤੇ ਹੁਣ ਆਪ ਹੀ ਫੋਨ ਕਰਕੇ ਕਹਿੰਦਾ ਯਾਰ ਗੱਲ ਤੇ ਭਾਊ ਤੇਰੀ ਠੀਕ ਸੀਗੀ। ਮੈਂ ਕਿਹਾ ਜੀ ਲੱਗਦਾ ਅਸੀਂ ਦੂਜੀ ਹੋਮਿਓਪੈਥੀ ਦੀ ਦਵਾਈ ਵਰਗੇ ਆ, ਥੋੜਾ ਲੇਟ ਅਸਰ ਕਰਦੇ ਜੀ। ਪੰਜਾਬੀ ਮਿੰਟੂ ਜੀ ਪਹਿਲਾਂ ਜ਼ਿਮਨੀ ਚੋਣਾਂ ਲੜ ਕੇ ਹਟੇ, ਚਾਹੇ ਜਲੰਧਰ ਵਾਲੀ, ਚਾਹੇ ਸੰਗਰੂਰ ਵਾਲੀ ਬਾਏਪੋਲ, ਤੇ ਉਸ ਤੋਂ ਬਾਅਦ ਆਪਾਂ ਦੇਖਿਆ ਸਰਪੰਚੀ ਦੀਆਂ ਚੋਣਾਂ, ਹੁਣ ਫਿਰ ਜ਼ਿਮਨੀ ਚੋਣਾਂ, ਹੁਣ ਕਹਿੰਦੇ ਇੱਕ ਹੋਰ ਚੋਣਾਂ ਦੀ ਸੁਗਬਗਾਹਟ ਹੈ ਜੀ, ਹੋਰ ਚੋਣਾਂ ਵੀ ਆਈਆਂ। ਲੋ ਕਿਹੜੀਆਂ, ਨਿਗਮ ਚੋਣਾਂ ਜਾਂ ਕੋਈ ਹੋਰ ਚੋਣ? ਨਹੀਂ ਦੇਖੋ, ਸਥਾਨਕ ਸਰਕਾਰਾਂ ਦੀਆਂ ਚੋਣਾਂ, ਨਿਗਮ ਤਾਂ ਗਿਣਤੀ ਦੇ ਹੁੰਦੇ ਆ ਨਾ ਜੀ। ਤੇ ਜਿਹੜੀਆਂ ਵਿੱਚ ਹੁੰਦੀਆਂ ਨੇ ਮੁੜ ਕੇ ਕੌਂਸਲਾਂ ਆ ਜਾਂਦੀਆਂ, ਨਗਰ ਪੰਚਾਇਤਾਂ ਆ ਜਾਂਦੀਆਂ, ਓਵਰਆਲ ਉਹ ਸਾਰੀਆਂ ਲੋਕਲ ਬਾਡੀਜ਼ ਹੁੰਦੀਆਂ ਨੇ ਸਥਾਨਕ ਸਰਕਾਰਾਂ ਦਾ। ਇਹਨਾਂ ਨੇ ਅੱਜ ਕਹਿ ਦਿੱਤਾ ਕਿ ਜਿਹੜਾ ਇਲੈਕਸ਼ਨ ਆ
ਉਹਦਾ ਨੋਟੀਫਿਕੇਸ਼ਨ 25 ਨਵੰਬਰ ਤੋਂ ਪਹਿਲਾਂ ਅਸੀਂ ਕਰ ਦੇਵਾਂਗੇ, ਯਾਨੀ ਹਾਈ ਕੋਰਟ ਦੇ ਵਿੱਚ ਇਹਨਾਂ ਨੇ ਜਵਾਬ ਦਿੱਤਾ ਹੈ। तो मतलब कि एक पटीशन चलती पई है, हाई कोर्ट ने चंगी खिंचाई की सी, फिर सुप्रीम कोर्ट गया मसला, सुप्रीम कोर्ट चों भी इन्हां नूं उथों कह लो कि खासा झटका लग्या तगड़ा, ते उते बाद हुण ये होया है कि हाई कोर्ट च इन्हां ने जाके हलफनामा देता कि भाई असीं बई 25 ਨਵੰਬਰ ਤੋਂ ਪਹਿਲਾਂ ਨੋਟੀਫਿਕੇਸ਼ਨ ਜਾਰੀ ਕਰ ਦੇਵਾਂਗੇ। ਤਾਂ ਨੋਟੀਫਿਕੇਸ਼ਨ ਜਾਰੀ ਹੋ ਗਿਆ, ਮਿਲ ਕੇ ਇਲੈਕਸ਼ਨ ਪ੍ਰੋਸੈਸ ਜਿਹੜਾ ਉਹ ਆਰੰਭ ਹੋ ਜਾਏਗਾ ਪ੍ਰਵੀਨ ਜੀ। ਤਾਂ ਸ਼ਹਿਰਾਂ ਦੇ ਵਿੱਚ ਰੌਣਕਾਂ ਲੱਗ ਜਾਣਗੀਆਂ, ਤੇ ਇਧਰੋਂ ਤੁਹਾਨੂੰ ਪਤਾ ਹੀ ਆ ਕੰਮਕਾਰ ਨਵੇੜ ਕੇ ਸਾਰੇ ਝਮੇਲੇ ਨਹੀਂ, ਹੁਣ ਜੱਟ ਪੰਗੇ ਲੈਣ ਨੂੰ ਵਿਹਲੇ। ਤੇ ਗੱਲ ਇਹ ਆ ਕਿ ਇੱਥੋਂ ਫਿਰ ਪਿੰਡਾਂ 'ਚ ਵੀ ਜਾਣਗੇ ਨਾ ਲੋਕ। ਇਹ ਸ਼ਹਿਰਾਂ ਵਾਲੀਆਂ ਵੋਟਾਂ ਇਹ ਜਾ ਕੇ ਪਾਉਂਦੇ ਨੇ, ਪਿੰਡਾਂ 'ਚ ਜਦੋਂ ਸਿਰ ਪਾੜਦੇ ਤੇ ਕਹਿੰਦੇ ਬਾਹਰੋਂ ਗੁੰਡੇ ਆਏ ਨੇ। ਹਾਂਜੀ, ਬਾਅਦ ਦੇ ਵਿੱਚ ਜਿਹੜੀਆਂ ਸ਼ਹਿਰੀ ਵੋਟਾਂ ਹੁੰਦੀਆਂ ਮੁੜ ਕੇ ਜਾ ਕੇ ਸ਼ਹਿਰੀਆਂ ਨੂੰ ਇਹ ਘੇਰ ਲੈਂਦੇ ਆ, ਉਹ ਕਹਿੰਦੇ ਇਹ ਭੂਤ ਨੇ ਕਿੱਧਰੋਂ ਆ ਗਏ ਨੇ, ਮੁੜ ਕੇ ਏਡੇ ਲੱਠ ਫੜੇ ਹੁੰਦੇ ਇਹਨਾਂ ਨੇ। ਉਹ ਸਾਰਾ ਕੁਝ ਚੱਲਣ ਵਾਲਾ ਹੈ ਜੀ। ਤਾਂ ਯਾਨੀ ਕਹਿ ਸਕਦੇ ਆ ਕਿ ਇਲੈਕਸ਼ਨ ਦੀ ਰੁੱਤ ਜਿਹੜੀ ਆ ਉਹ ਹਾਲੇ ਲੰਘੀ ਨਹੀਂ, ਉਹ ਹਾਲੇ ਗੁਜ਼ਰੀ ਨਹੀਂ ਹੈ। ਤਾਂ ਇਹ ਚੱਲ ਰਹੀ ਆ, ਨੋਟੀਫਿਕੇਸ਼ਨ ਜਾਰੀ ਹੋਏਗਾ ਤੇ ਜਦੀ ਨਾਲ ਦੀ ਨਾਲ ਫਿਰ ਆਪਾਂ ਕਹਿ ਸਕਦੇ ਹਾਂ ਕਿ ਇਹ ਸਾਰਾ ਕੁਝ ਹੈ ਜਿਹੜਾ ਉਹ ਆਪਾਂ ਨੂੰ ਫੇਰ ਨਜ਼ਾਰਾ ਵੇਖਣ ਨੂੰ ਮਿਲੇਗਾ, ਜਿਹੜਾ ਜ਼ਿਮਨੀ ਚੋਣ ਦਾ ਹੁਣੇ ਲੰਘ ਕੇ ਨਿਕਲਿਆ। ਜੀ, ਤੇ ਗੱਲ ਕਰੀਏ ਸਿੱਧੂ ਜੋੜੇ ਦੀ ਰਾਜਨੀਤੀ ਦੇ ਵਿੱਚ, ਕਹਿੰਦੇ ਇਹਨਾਂ ਦੀ ਮੁੜ ਸਰਗਰਮੀ ਦੇ ਆਸਾਰ ਨਜ਼ਰ ਆ ਰਹੇ ਨੇ ਜੀ। ਦੇਖੋ, ਅੱਜ ਇਹਨਾਂ ਨੇ ਸਾਫ਼ ਕਰ ਹੀ ਦਿੱਤਾ। ਨਵਜੋਤ ਸਿੰਘ ਸਿੱਧੂ ਹੋਰਾਂ ਨੇ ਇੱਕ ਪ੍ਰੈਸ ਕਾਨਫਰੰਸ ਰੱਖੀ ਸੀਗੀ, ਜਿਹਦੇ ਵਿੱਚ ਉਹਨਾਂ ਨੇ ਜੋ ਬੀਬੀ ਨਵਜੋਤ ਕੌਰ ਸਿੱਧੂ ਦਾ ਇਲਾਜ ਹੋਇਆ ਕੈਂਸਰ ਦਾ, ਉਸ ਮੁਤਲਕ ਸਾਰੀ ਜਾਣਕਾਰੀ ਦਿੱਤੀ ਆ ਕਿ ਕਿਵੇਂ ਇਸ ਕੈਂਸਰ ਦੇ ਨਾਲ ਲੜਿਆ ਗਿਆ। ਉਹਨਾਂ ਨੇ ਸਾਰਾ ਕੁਝ ਦੱਸਿਆ ਕਿ ਖਾਣ ਪਾਣ ਚੰਗਾ ਹੋਵੇ, ਤੇ ਸਾਰਾ ਇਲਾਜ ਉਹ ਕਹਿੰਦੇ ਆ ਕਿ ਰਜਿੰਦਰਾ ਹਸਪਤਾਲ ਪਟਿਆਲੇ ਚੋਂ ਹੋਇਆ ਹੈ। ਤੇ ਇਹ ਚੰਗੀ ਗੱਲ ਹੈ, ਕਿਉਂਕਿ ਇਹ ਬੀਬੀ ਨਵਜੋਤ ਕੌਰ ਸਿੱਧੂ ਇੱਥੇ ਜੌਬ ਕਰਦੇ ਹੁੰਦੇ ਸਨ ਨਾ, ਤੁਹਾਨੂੰ ਪਤਾ, ਡਾਕਟਰ ਨੇ। ਹਾਂਜੀ ਡਾਕਟਰ। ਤਾਂ ਇਹ ਵੀ ਇੱਕ ਅੱਛੀ ਗੱਲ ਹੈ ਕਿ ਇਲਾਜ ਇੱਥੋਂ ਹੋਇਆ। ਸੈਕੰਡ ਚੀਜ਼ ਕਿ ਇਹਨਾਂ ਨੇ ਜਿਸ ਤਰ੍ਹਾਂ ਦੱਸਿਆ ਕਿ ਬਾਈ ਨਿੰਮ ਦੇ ਪੱਤਿਆਂ ਤੋਂ ਲੈ ਕੇ ਦਾਲਚੀਨੀ ਤੱਕ ਉਹ ਸਾਰੀਆਂ ਚੀਜ਼ਾਂ ਕਿ ਆਲਤੂ ਫਾਲਤੂ ਖਾਣਾ ਛੱਡੀਏ ਤੇ ਇਹਦੇ ਨਾਲ ਹੀ ਕੈਂਸਰ ਦੇ ਨਾਲ ਲੜਿਆ ਜਾ ਸਕਦਾ। ਪਰ ਮਤਲਬ ਜਿੱਥੇ ਕੁਰਕਰੇ, ਆਈਸਕ੍ਰੀਮ, ਬੀਬੀ ਨੋਨੀ ਸਿੱਧੂ, ਨਵਜੋਤ ਕੌਰ ਸਿੱਧੂ ਦਾ ਜਿਹੜਾ ਛੋਟਾ ਨਾਮ ਹੈ, ਉਹਦਾ ਜ਼ਿਕਰ ਉਹਨਾਂ ਨੇ ਕੀਤਾ। ਬਟ ਦੂਜੇ ਪਾਸੇ ਨਾਲ ਜੇ ਆਪਾਂ ਨਵਜੋਤ ਸਿੰਘ ਸਿੱਧੂ ਦੀ ਰਾਜਨੀਤੀ ਦੀ ਗੱਲ ਕਰੀਏ ਤਾਂ ਉਹਨਾਂ ਨੇ ਕਿਹਾ ਕਿ ਅੰਮ੍ਰਿਤਸਰ ਨਹੀਂ ਛੱਡਿਆ, ਤੇ ਜਿੱਥੇ ਵੀ ਹਾਈ ਕਮਾਂਡ ਡਿਊਟੀ ਲਾਵੇਗੀ ਤਨਦੇਹੀ ਨਾਲ ਪੂਰੀ ਕਰਾਂਗੇ। ਹੁਣ ਦੇਖੋ, ਅੱਗੇ ਇਹਨਾਂ ਨੂੰ ਸਟਾਰ ਪ੍ਰਚਾਰਕਾਂ ਦੀ ਸੂਚੀ 'ਚ ਤੇ ਕਈ ਮਰਤਬਾ ਪਾਇਆ ਗਿਆ, ਪਰ ਕੁਝ ਨਿੱਜੀ ਮਾਮਲੇ ਜਿਵੇਂ ਆਪਾਂ ਦੇਖਿਆ ਹੀ ਆ, ਬਿਮਾਰੀ ਹੋ ਗਈ, ਫਿਰ ਸ਼ਾਦੀ ਵੀ ਆਈ ਇਹਨਾਂ ਦੇ, ਤੇ ਪਹਿਲਾਂ ਉਸ ਤੋਂ ਕੈਦ ਵੀ ਆਈ। ਤਾਂ ਕਹਿਣ ਦਾ ਮਤਲਬ ਇਹ ਆ ਪ੍ਰਵੀਨ ਜੀ ਕਿ ਠੀਕ ਆ, ਇਹਨਾਂ ਨੇ ਅੱਜ ਹਾਜ਼ਰੀ ਦਰਸਾ ਦਿੱਤੀ ਆ। ਬੀਬੀ ਨਵਜੋਤ ਕੌਰ ਸਿੱਧੂ ਨੂੰ ਜਿਸ ਤਰ੍ਹਾਂ ਪੇਸ਼ ਕੀਤਾ ਗਿਆ, ਉਸ ਤੋਂ ਪਹਿਲਾਂ ਤਰਨਜੀਤ ਸਿੰਘ ਸੰਧੂ ਨਾਲ ਉਹਨਾਂ ਦੀ ਫੋਟੋ ਆਈ ਸੀ। ਤਾਂ ਲੱਗਦਾ ਇਹ ਕਿ ਜੇ ਜੋੜਾ ਨਹੀਂ ਤਾਂ ਦੋਵਾਂ ਚੋਂ ਇੱਕ ਤਾਂ ਕਿਤੇ ਨਾ ਕਿਤੇ ਕਹਿ ਲਓ ਕਿ ਰਾਜਨੀਤੀ 'ਚ ਸਰਗਰਮ ਹੋਵੇਗਾ, ਐਸਾ ਸੰਕੇਤ ਮਿਲਦਾ ਹੈ। ਪਰ ਇਹ ਕਿੰਨਾ ਕੁ ਚਿਰ ਕਾਂਗਰਸ ਦੇ ਵਿੱਚ ਰਹਿ ਕੇ ਨਵਜੋਤ ਸਿੰਘ ਸਿੱਧੂ ਕੀ ਈਸਟ ਦੀ ਕਮਾਨ ਆਪਣੇ ਹੱਥ ਲੈ ਲੈਣਗੇ? ਦੂਜੀਆਂ ਤੇ ਗੱਲਾਂ ਹੀ ਛੱਡ ਦਿਓ। ਕਿਉਂ? ਕਿਉਂਕਿ ਜਸਵੀਰ ਸਿੰਘ ਡਿੰਪਾ ਨੂੰ ਤੇ ਹਲਕਾ ਇੰਚਾਰਜ ਲਾਤਾ ਉੱਥੇ ਕਾਂਗਰਸ ਨੇ। ਅੱਛਾ, ਡਿੰਪਾ ਦੇ ਨਾਲ ਹੀ ਦਿਨੇਸ਼ ਬਸੀ ਇੱਕ ਵੱਡਾ ਨਾਮ ਆ, ਉਹ ਵੀ ਉੱਥੇ ਟਿਕਟ ਦੀ ਦਾਅਵੇਦਾਰੀ ਰੱਖ ਰਹੇ ਨੇ। ਯਾਨੀ ਇੱਕ ਮਿਆਨ 'ਚ ਦੋ ਤਲਵਾਰਾਂ ਤੇ ਪਹਿਲਾਂ, ਤੇ ਤੀਸਰਾ ਨਵਜੋਤ ਸਿੰਘ ਸਿੱਧੂ ਉਹ ਵੀ ਕਹਿ ਰਿਹਾ ਕਿ ਬਈ ਸਾਰਾ ਕੁਝ ਜਿਹੜਾ ਹੈ ਉਹ ਆਪਾਂ ਕਰਾਂਗੇ, ਨਾ ਪੰਜਾਬ ਛੱਡਿਆ ਨਾ ਅੰਮ੍ਰਿਤਸਰ ਛੱਡਿਆ। ਤਾਂ ਫਿਰ ਹੁਣ ਇਹਦਾ ਮਤਲਬ ਕੀ ਆ? ਮਤਲਬ ਇਹ ਆ ਕਿ ਜਾਂ ਤਾਂ ਕਾਂਗਰਸ ਇਹਨਾਂ ਨੂੰ ਸੈੱਟ ਕਰੇਗੀ ਕਿਸੇ ਤਰੀਕੇ ਨਾਲ, ਤੇ ਜਾਂ ਫਿਰ ਠੀਕ ਆ ਹਾਈ ਕਮਾਨ ਜਿਵੇਂ ਕਹੇਗੀ ਕਿ ਜੇ ਹਾਈ ਕਮਾਨ ਨੇ ਕਹਿ ਦਿੱਤਾ ਕਿ ਸਿੱਧੂ ਸਾਹਿਬ ਤੁਸੀਂ ਪੋਸਟਰ ਲਾਓ, ਤਾਂ ਕੀ ਪੋਸਟਰ ਲਾ ਲੈਣਗੇ? ਨਹੀਂ ਸਰ, ਇਹ ਕਿਸੇ ਹੋਰ ਦੇ ਪੋਸਟਰ ਬॉय ਬਣ ਜਾਣਗੇ। ਸੋ ਇਸ ਕਰਕੇ ਇਹ ਤੇ ਜ਼ਰੂਰ ਆ ਕਿ ਸਰਗਰਮੀ ਜਿਹੜੀ ਆ ਮੁੱਖ ਤੋਂ ਦੇਖਣ ਨੂੰ ਮਿਲ ਸਕਦੀ ਆ, ਪਰ ਇਹਨਾਂ ਦੀ ਜ਼ਿੰਮੇਵਾਰੀ ਉਹੀ ਰਹੇਗੀ, ਹੱਲ ਉਹੀ ਰਹੇਗੀ, ਉਹਦੇ ਤੇ ਇੱਕ ਸਵਾਲੀਆ ਨਿਸ਼ਾਨ ਜ਼ਰੂਰ ਆ। ਜੀ ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ BBMB ਦੀ। ਉਹਨਾਂ ਨੇ ਪੰਜਾਬ ਸਮੇਤ ਕਈ ਰਾਜਾਂ ਨੂੰ ਚੇਤਾਵਨੀ ਜਾਰੀ ਕੀਤੀ ਹੈ ਜੀ।
ਦੇਖੋ ਪ੍ਰਵੀਨ ਜੀ, ਤੁਹਾਨੂੰ ਯਾਦ ਹੋਣਾ ਆਪਾਂ ਅਚਨਚੇਤੀ ਕਹਿ ਲਓ ਜਾਂ ਐਵੇਂ ਉਦੋਂ ਸ਼ਿਲਾਰੂਪਣਾ ਹੀ ਹੁੰਦਾ ਸੀਗਾ। 2016-17 ਚ ਗੱਲਾਂ ਕਰਦੇ ਹੁੰਦੇ ਸੀ ਕਿ ਗਲੇਸ਼ੀਅਰ ਪਿਘਲੇ ਤੇ ਪੰਜਾਬ ਦਾ ਨੁਕਸਾਨ ਹੋਏਗਾ, ਇਹ ਜਿਹੜਾ ਏਦਾਂ ਜੀ ਹੋਏਗਾ। ਤਾਂ ਮਤਲਬ ਕਿ ਇੰਨਾ ਡੀਪਲੀ ਉਦੋਂ ਆ ਗਲੋਬਲ ਵਾਰਮਿੰਗ ਵਗੈਰਾ ਵਾਲੇ ਸ਼ਬਦ ਛੇੜੇ ਪੰਜਾਬ ਚ ਨਹੀਂ ਸੀ ਚੱਲਦੇ ਸ਼ਾਇਦ ਇੰਨੇ। ਅਸੀਂ ਉਸ ਵੇਲੇ ਵੀ ਇਹ ਗੱਲਾਂ ਕਰਿਆ ਕਰਦੇ ਹੁੰਦੇ ਸੀ ਪਿੱਪਲ ਥੱਲੇ ਬਹਿ ਕੇ ਕਿ ਯਾਰ ਐਸੀ ਨੌਬਤ ਪੰਜਾਬ ਚ ਆ ਸਕਦੀ ਆ, ਕਿਉਂਕਿ ਉਸ ਵੇਲੇ ਹੀ ਵੈਦਰ ਪੈਟਰਨ, ਮੀਂਹ ਦਾ ਪੈਟਰਨ ਚੇਂਜ ਹੋਣਾ ਸਟਾਰਟ ਹੋ ਗਿਆ ਸੀ। ਗਲੇਸ਼ੀਅਰ ਮੈਲਟ ਹੋਣੇ ਸਟਾਰਟ ਹੋ ਗਏ ਸੀਗੇ, ਸਮੱਸਿਆ ਉਦੋਂ ਆ ਚੁੱਕੀ ਸੀਗੀ। ਪਰ ਇੰਨੀ ਜਲਦੀ ਅਸੀਂ ਆਹ ਖਬਰ ਕਰਾਂਗੇ, ਉਸ ਵੇਲੇ ਮੈਨੂੰ ਵੀ ਉਮੀਦ ਨਹੀਂ ਸੀ ਕਿ ਇੰਨੀ ਜਲਦੀ ਇਹ ਖਬਰ ਕਰਨੀ ਪਊਗੀ। ਤਾਂ BBMB ਨੇ ਸਾਫ਼ ਕਹਿ ਦਿੱਤਾ ਕਿ ਮਿੱਤਰੋ ਗੱਲ ਇਹ ਆ ਕਿ ਇਸ ਵੇਲੇ 20 ਨਵੰਬਰ ਨੂੰ ਭਾਖੜਾ ਬੰਨ ਦਾ ਜਿਹੜਾ ਜਲ ਪੱਧਰ ਆ ਉਹ 1633 ਫੀਟ ਦਰਜ ਕੀਤਾ ਗਿਆ, ਜਿਹੜਾ ਪਿਛਲੇ ਸਾਲ ਦੇ ਨਾਲੋਂ 15 ਫੀਟ ਹੋਰ ਘਟਿਆ। ਤੇ ਪੌਂਗ ਡੈਮ ਹੈ ਜਿਹੜਾ, ਉਹਦਾ ਜਲ ਪੱਧਰ ਵੀ 1343 ਫੀਟ ਆ, ਜਿਹੜਾ ਕਿ 18 ਫੁੱਟ ਘੱਟ ਹੈ। ਬਿਲਕੁਲ। ਹੁਣ ਉਹ ਕਹਿੰਦੇ ਕਿ ਬਾਰਿਸ਼ ਵੀ ਘੱਟ ਹੋ ਰਹੀ ਹੈ ਤੇ ਬਰਫ਼ਬਾਰੀ ਵੀ ਘੱਟ ਆ, ਯਾਨੀ ਬਰਫ਼ ਵੀ ਘੱਟ ਡਿੱਗ ਰਹੀ ਆ। ਤਾਂ ਮਤਲਬ ਸਾਫ਼ ਆ ਕਿ ਜੇ ਤਾਂ ਹੁਣ ਸਿਆਲ ਦੇ ਵਿੱਚ ਮੀਂਹ ਪੈ ਜਾਣ, ਜੇ ਸਿਆਲ ਖੁਸ਼ਕ ਰਹਿ ਗਿਆ ਤੇ ਬਰਫ਼ ਜਿਹੜੀ ਆ, ਸਨੋਫਾਲ ਜਿਹਨੂੰ ਆਪਾਂ ਕਹਿੰਦੇ ਆ, ਉਹ ਘੱਟ ਹੁੰਦੀ ਆ, ਬਰਫ਼ਬਾਰੀ ਘੱਟ ਹੁੰਦੀ ਆ, ਬਰਫ਼ ਘੱਟ ਡਿੱਗਦੀ ਆ, ਤਾਂ ਗਿਆ ਕੰਮ। ਕਿਉਂਕਿ ਇੱਥੋਂ ਕਈ ਸਟੇਟਾਂ ਦਾ ਜਿਹੜਾ ਪਾਣੀ ਜਾਂਦਾ ਆ, ਬਿਜਲੀ ਜਾਂਦੀ ਆ, ਤੇ ਉਹ ਦੋਨੇ ਹੀ ਨੁਕਸਾਨੇ ਜਾਣਗੇ ਭਰਾ। ਦੋਨੇ ਨੁਕਸਾਨੇ ਜਾਣਗੇ। ਕਿਉਂਕਿ ਐਤਕੀ ਮੌਨਸੂਨ ਵੀ ਜਿਹੜਾ ਹੈ ਉਹ ਕੁਝ ਥਾਵਾਂ ਤੇ ਬੜਾ ਖੁਸ਼ਕ ਰਿਹਾ ਨਾ, ਸੋ ਇਸ ਕਰਕੇ ਇਹ ਚੇਤਾਵਨੀ ਜਿਹੜੀ ਹੈ ਜਾਰੀ ਕੀਤੀ ਗਈ। ਚੇਤਾਵਨੀ ਨਹੀਂ, ਮੇਰਾ ਮੰਨਣਾ ਹੈ ਕਿ ਭਵਿੱਖ ਵਾਸਤੇ ਸਾਡੇ ਲਈ ਇੱਕ ਘੁੱਗੂ ਆ, ਪਰ ਅਸੀਂ ਹੁਣ ਝੁੱਡੂ ਬਣ ਕੇ ਬੈਠੇ ਰਹੀਏ ਤੇ ਫਿਰ ਇਹ ਸਾਡੀ ਮਰਜ਼ੀ ਹੈ ਸਰ। ਫਿਰ ਅਸੀਂ ਭਵਿੱਖ ਦੇ ਸਾਹ ਪੀਣੇ ਸਾਪਾਂ, ਜਿਹੜੇ ਆਪਣੇ ਹੀ ਫਿਊਚਰ ਦਾ ਸਾਹ ਪੀ ਰਹੇ ਆ। ਮੈਂ ਤੇ ਸਾਫ਼ ਕਹੂੰਗਾ, ਕਿਉਂਕਿ ਜੋ ਕੁਦਰਤ ਨੇ ਸਾਨੂੰ ਇੱਕ ਵਰਦਾਨ ਦਿੱਤਾ ਸੀਗਾ, ਧਰਤੀ ਹੇਠਲਾ ਪਾਣੀ, ਕਿ ਪੂਰੀ ਦੁਨੀਆ ਚ ਭਾਵੇਂ ਪਾਣੀ ਇੱਕ ਵੇਲੇ ਮੁੱਕ ਜਾਂਦਾ, ਸਾਡੇ ਕੋਲ ਹੈਗਾ ਸੀ, ਇੰਨਾ ਰਿਜ਼ਰਵ ਸੀ ਸਾਡੇ, ਬਹੁਤ ਰਿਜ਼ਰਵ ਸੀ। ਅਸੀਂ ਮਾਲਾਮਾਲ ਹੋ ਸਕਦੇ ਸੀ, ਪਰ ਅਸੀਂ ਨੰਗ ਮਲੰਗ ਹੋ ਗਏ ਇਸ ਮਾਮਲੇ ਚ। ਅਜੇ ਹੁਣ ਉੱਤੋਂ ਐਸੀ ਨੌਬਤ ਆਉਣੀ ਸਟਾਰਟ ਹੋ ਗਈ ਆ ਕਿ ਡੈਮਾਂ ਦਾ ਪਾਣੀ ਪੱਧਰ ਘਟ ਰਿਹਾ ਹੈ, ਬਰਫ਼ ਘੱਟ ਪੈ ਰਹੀ ਹੈ, ਤਾਂ ਤੁਸੀਂ ਦੇਖ ਲਓ ਕਿ ਹੁਣ ਧਰਤੀ ਹੇਠਲਾ ਪਾਣੀ ਹੈ ਜਿਹੜਾ, ਨਾ ਉਹ ਰਿਹਾ ਨਾ ਧਰਤੀ ਉਤਲਾ ਪਾਣੀ ਰਿਹਾ, ਤੇ ਕਿੱਧਰ ਨੂੰ ਜਾਣਾ ਹੈ। ਕਿਉਂਕਿ ਦਰਿਆਵਾਂ ਚੋਂ ਵੀ ਮੁਸਲਸਲ ਪਾਣੀ ਘਟ ਰਿਹਾ ਹੈ ਨਾ ਜੀ, ਉਹਦੀ ਜਿਹੜੀ ਆਵਕ ਹੈ, ਜੋ ਪਾਣੀ ਦੀ ਆਮਦ ਆ ਪੰਜਾਬ ਚ, ਮੁਸਲਸਲ ਘਟ ਰਹੀ ਹੈ। ਤਾਂ ਇਹ ਬਹੁਤ ਵੱਡਾ ਅਲਰਟ ਆ, ਪਰ ਆਪਣੇ ਬੰਦੇ ਜਿਹੜੇ ਉਹ ਅਲਰਟ ਨੂੰ ਫਲਾਟ ਹੀ ਸਮਝਦੇ ਆ, ਕੋਈ ਚੱਕਰ ਨਹੀਂ ਹੈਗਾ। ਨਹੀਂ, ਕਈ ਮਾਮਲਿਆਂ ਚ ਤਾਂ ਬਹੁਤ ਦਿਲ ਦਰਿਆ ਆਪਣੇ ਬੰਦੇ, ਉਹ ਕਹਿੰਦੇ ਕੋਈ ਚੱਕਰ ਹੀ ਨਹੀਂਗਾ, ਇਹ ਤਾਂ ਕੋਈ ਗੱਲ ਹੀ ਨਹੀਂ। ਇਹ ਤੇ ਸਰ ਹੁਣ ਤੱਕ ਕਹਿੰਦੇ ਰਹੇ, ਪਾਣੀ ਵੀ ਕਿਤੇ ਮੁੱਕਿਆ ਕਮਲਿਓ, ਤੁਸੀਂ ਐਵੇਂ ਯਬਲੀਆਂ ਮਾਰਦੇ ਰਹਿੰਦੇ। ਹਾਂਜੀ। ਵੈਸੇ ਮਿੰਟੂ ਜੀ, ਇੱਕ ਵੀਡੀਓ ਮੈਂ ਦੇਖ ਰਿਹਾ ਸੀਗਾ, ਉਹ ਇਸ ਖਬਰ ਨਾਲ ਰਿਲੇਟਡ ਤਾਂ ਹੈ ਨਹੀਂ, ਪਰ ਉਹਦੀ ਬੇਪਰਵਾਹੀ ਦੀ ਗੱਲ ਦੱਸਦਾ। ਕੋਈ ਬੀਬੀ ਆ ਰਹੀ ਹੈ, ਉਹ ਕਹਿੰਦੀ ਤੁਸੀਂ ਜੇ ਇਹ ਕੀਤਾ ਤਾਂ ਪਰਚਾ ਹੋ ਜਾਊਗਾ ਤੁਹਾਡੇ ਤੇ, SSP। ਉਹ ਜ਼ਿਮੀਂਦਾਰ, ਉਹ ਆਮ ਇਨਸਾਨ ਭੋਲਾ ਵਿਚਾਰਾ, ਉਹ ਕਹਿੰਦਾ ਜੀ ਕੋਈ ਨਾ, ਪਰਚਾ ਤਾਂ ਕੱਟ ਦਿਓ, ਕੋਈ ਗੱਲ ਨਹੀਂ। ਤੇ ਪਿੱਛੇ ਖੜਾ ਪੁਲਿਸ ਵਾਲਾ ਹੱਸ ਰਿਹਾ। ਮਤਲਬ ਕਈ ਚੀਜ਼ਾਂ ਨੂੰ ਤਾਂ ਬੇਸ਼ੱਕ ਜਿੰਨੀਆਂ ਮਰਜ਼ੀ ਗੰਭੀਰ ਹੋਣ, ਆਪਾਂ ਕਹਿੰਦੇ ਹਾਂ ਗੱਲ ਆਏਗੀ ਕਰ ਦਿੰਦੇ ਹਾਂ, ਕੋਈ ਗੱਲ ਨਹੀਂ। ਤੇ ਜੇ ਅੜ ਜਾਈਏ ਤਾਂ ਮਾੜੀ ਜੀ ਗੱਲ, ਭਾਵੇਂ ਉਹੀ ਪਿੰਡਾਂ ਦੇ ਵਿੱਚ ਆਪਾਂ ਦੇਖਦੇ ਹਾਂ, ਅਗਲਾ ਕਹਿੰਦਾ ਯਾਰ ਇਹ ਕਿੱਡੀ ਗੱਲ ਸੀ ਜਿਹਦੇ ਪਿੱਛੇ ਤੁਸੀਂ ਇੰਨਾ ਚਿਰ ਹੋ ਗਿਆ ਤੁਹਾਨੂੰ ਖਵਜਦਿਆਂ ਨੂੰ, ਮੱਥਾ ਮਾਰਦਿਆਂ ਨੂੰ। ਗੱਲ ਤੇ ਹੈ ਨਾ, ਕਹਿੰਦੇ ਹੁੰਦੇ ਕੁਛ ਕਰ ਜਾਣੇ ਕੀ ਲੋ ਅਗਰ ਤਸੀਰ में है फिर क्या फर्क पड़ता है क्या तकदीर में है। तो ਗੱਲ ਇਹ ਆ ਕਿ ਜੇ ਇਹ ਤੁਸੀਂ ਤਹਈਆ ਕਰ ਲਓ ਤੇ ਸਭ ਚੀਜ਼ਾਂ ਹੋ ਜਾਂਦੀਆਂ, ਪਰ ਇਸ ਵੇਲੇ ਕਲਾਈਮੇਟ ਚੇਂਜ, ਗਲੋਬਲ ਵਾਰਮਿੰਗ ਜਾਂ ਇਹ ਸਾਰੀਆਂ ਚੀਜ਼ਾਂ ਨੇ ਸਰ, ਇਹਦੇ ਤੇ ਪੂਰੀ ਦੁਨੀਆ ਨੂੰ ਝੁੱਟ ਮਾਰਨ ਦੀ ਜ਼ਰੂਰਤ ਆ। ਇੱਕ ਨਾ ਤਾਂ ਕਿਸੇ ਇਕੱਲੇ ਮੁਲਕ ਦੇ ਵਾਸਤਾ ਰੋਕ ਗਿਆ, ਨਾ ਲੈਣਾ ਨਾ ਦੇਣਾ, ਬਟ ਅਸੀਂ ਪਾਣੀ ਤੇ ਤਾਂ ਘੱਟੋ ਘੱਟ ਆਪਣਾ ਧਰਤੀ ਪਾਣੀ ਤੇ ਤਾਂ ਹਾਲੇ ਜਾਗ ਸਕਦੇ ਹਾਂ। ਉਦੋਂ ਜਦੋਂ ਆਪਾਂ ਗੱਲ ਕਰਦੇ ਹੁੰਦੇ ਸੀ ਮਿੰਟੂ ਜੀ, 15-16 ਚ, ਉਦੋਂ ਲੋਕ ਕਹਿੰਦੇ ਸੀ ਨਸ਼ੇ ਦੀ ਗੱਲ ਕਰੋ, ਕਾਲੀਆਂ ਦੀ ਗੱਲ ਕਰੋ, ਇਹ ਪੰਜਾਬ ਦਾ ਮੁੱਦਾ ਥੋੜੋ ਹੈ। ਜੀ ਹਾਂਜੀ, ਹਾਂ, ਏਦਾਂ ਹੀ ਕਹਿੰਦੇ ਹੁੰਦੇ ਸੀ। ਹੁਣ ਜਦੋਂ 1000 ਫੁੱਟ ਤੇ ਵੀ ਜਵਾਬ ਦੇਣ ਲੱਗ ਪਏ ਨੇ ਨਾ ਟਿਊਬਵੈਲ, ਤੇ ਕਦੇ ਕਦੇ ਯਾਦ ਕਰਦੇ ਹੋਣਗੇ ਕਿ ਦੋ ਮੁੰਡੇ ਜੇ ਬਹਿੰਦੇ ਹੁੰਦੇ ਸੀ ਥੜੇ ਜੇ ਤੇ। ਬਿਲਕੁਲ ਸਹੀ। ਮਿੰਟੂ ਜੀ, ਨਾਲ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।
ਜੀ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰਗਾ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਖਬਰਾਂ ਹਾਲੇ ਹੋਰ ਵੀ ਨੇ ਜਿਨ੍ਹਾਂ ਨੂੰ ਲੈ ਕੇ ਆਪਾਂ ਗੱਲਬਾਤ ਕਰਾਂਗੇ। ਵੇਲਾ ਹੋ ਗਿਆ ਇੱਕ ਬ੍ਰੇਕ ਦੇ ਲਈ ਰੁਕਣ ਦਾ। ਜਲਦ ਵਾਪਸੀ ਕਰਾਂਗੇ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਇਸ ਖਬਰ ਨੂੰ ਬ੍ਰੇਕ ਕੀਤਾ ਸੀਗਾ ਸਭ ਤੋਂ ਪਹਿਲਾਂ। ਉਸ ਤੋਂ ਬਾਅਦ ਕੱਲ ਆਪਾਂ ਹਰਜੋਤ ਸਿੰਘ ਖਾਲਸਾ ਜੀ ਜਦੋਂ ਆਏ ਸੀ ਆਪਣੇ ਨਾਲ ਜੁੜੇ ਸੀ ਫੋਨ ਲਾਈਨ ਦੇ ਉੱਤੇ, ਉਹ ਇੱਕ ਪ੍ਰੈਡਿਕਸ਼ਨ ਕਰਕੇ ਗਏ ਸੀਗੇ ਜਿਹੜੀ ਕਿ ਪ੍ਰੈਡਿਕਸ਼ਨ ਮਤਲਬ ਉਹਦੀ ਕਰ ਸਕਦਾ ਬੰਦਾ ਜਦੋਂ ਉਹਨੂੰ ਤਜਰਬਾ ਹੋਵੇ ਚੀਜ਼ਾਂ ਦੇ ਬਾਰੇ, ਉਹਨੇ ਖੋਜਿਆ ਹੋਵੇ, ਪੜਤਾਲਿਆ ਹੋਵੇ ਤੇ ਉਹਨਾਂ ਨੂੰ ਪੜ੍ਹਿਆ ਹੋਵੇ। ਉਹਨਾਂ ਨੇ ਪ੍ਰੈਡਿਕਸ਼ਨ ਕੀਤੀ ਸੀ ਇੰਡੀਅਨ ਸ਼ੇਅਰ ਮਾਰਕੀਟ ਦੀ ਕਿ ਤੁਸੀਂ ਸਵੇਰੇ ਦੇਖਿਓ ਗਾਹ ਪੈਂਦਾ, ਹੁਣ ਤਾਂ ਚਲੋ ਓਪਨਿੰਗ, ਕਿਉਂਕਿ ਓਪਨਿੰਗ ਤੇ ਜਿਹੜੇ ਹਾਲਾਤ ਬਦਲਦੇ ਨੇ ਉਹ ਜ਼ਿਆਦਾ ਓਪਨਿੰਗ ਤੇ ਮੈਟਰ ਕਰਦੇ ਨੇ। ਵੈਸੇ ਕਈ ਵੱਡੀਆਂ ਘਟਨਾਵਾਂ ਵੇਲੇ ਉਦੋਂ ਵੀ ਤਤਕਾਲ ਪ੍ਰਭਾਵ ਦੇ ਨਾਲ, ਜਿਵੇਂ ਆਪਾਂ ਕਹਿ ਲਈਏ ਉਹ ਨਾਲ ਦੀ ਨਾਲ ਜਿਹਨੂੰ ਆਪਾਂ ਪੰਜਾਬੀ 'ਚ ਕਹਿ ਸਕਦੇ ਹਾਂ, ਉਦੋਂ ਉਹ ਵੀ ਅਸਰ ਸਾਨੂੰ ਦਿਖਾਈ ਦਿੰਦਾ। ਅਡਾਨੀ ਜਿਹੜਾ ਗਰੁੱਪ ਹੈ ਇਸ ਟਾਈਮ ਵੱਖ-ਵੱਖ, ਜਿਹੜਾ ਅਡਾਨੀ ਗ੍ਰੀਨ ਐਨਰਜੀ ਜਿਹੜਾ ਗਰੁੱਪ ਹੈ, ਵੱਖ-ਵੱਖ ਇਹਨਾਂ ਦੀਆਂ ਕੰਪਨੀਆਂ ਨੇ, ਉਹਨਾਂ ਦੇ ਜਿਹੜੇ ਸ਼ੇਅਰ ਨੇ ਉਹ 23% ਡਿੱਗੇ ਨੇ। ਕੁਛ ਜਿਹੜੀਆਂ ਕੰਪਨੀਆਂ ਦੇ ਸ਼ੇਅਰ ਨੇ 23% ਤੱਕ ਡਿੱਗ ਪਏ ਨੇ। ਜਿਹੜਾ ਸ਼ੇਅਰ ਕੱਲ੍ਹ ਜਿਹਦੀ ਪੂਰੀ ਫੁੱਲ ਡਿਮਾਂਡ ਸੀਗੀ, ਅੱਜ ਉਹਦੀ ਡਿਮਾਂਡ ਘਟੀ ਹੈ ਤੇ ਉਹਦੇ ਕੀਮਤ ਦੇ ਵਿੱਚ 23% ਦੀ ਕਮੀ, ਯਾਨੀ ਕਿ 25% ਜੇ ਹੁੰਦਾ ਤਾਂ ਚੌਥਾ ਹਿੱਸਾ ਆਪਾਂ ਕਹਿ ਸਕਦੇ ਹੁੰਦੇ ਹਾਂ, ਤਾਂ 23% ਇਹਦੇ ਘਟੇ ਨੇ। ਅੱਜ ਖਬਰਾਂ ਭਰੀਆਂ ਪਈਆਂ ਨੇ, ਚਾਹੇ ਉਹ AP ਨਿਊਜ਼ ਆ, ਚਾਹੇ ਉਹ ਦੀ ਹਿੰਦੂ, IBC ਨਿਊਜ਼ ਆ, ਰਾਈਟਰਸ ਆ, ਹੋਰ ਜਿੰਨੀਆਂ ਵੀ ਇਕਨੋਮਿਕ ਟਾਈਮਜ਼ ਆ, ਇੱਕ ਖਾਸ ਤੌਰ ਤੇ ਮਨੀ ਕੰਟਰੋਲ ਇੱਕ ਵੈਬਸਾਈਟ ਆ ਜਿਹੜੀ ਸਾਰੇ ਕਾਰੋਬਾਰੀ ਇਹਨਾਂ ਚੀਜ਼ਾਂ ਨੂੰ ਦੇਖਦੀ ਹੈ, ਉਹਨਾਂ ਦੇ ਉੱਤੇ ਅਡਾਨੀ ਦੀ ਸਭ ਤੋਂ ਵੱਧ ਜਿਹੜੀ ਹੈ ਚਰਚਾ। ਤੇ ਜਿਵੇਂ ਆਪਾਂ ਪਹਿਲੇ ਹਿੱਸੇ ਦੇ ਵਿੱਚ ਵੀ ਤੇ ਕੱਲ੍ਹ ਵੀ ਚਰਚਾ ਕੀਤੀ ਸੀ, ਇਹਦੇ ਨਾਲ ਜੁੜੀਆਂ ਅਹਿਮ ਜਿਹੜੀਆਂ ਜਾਣਕਾਰੀਆਂ ਨੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਵੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ। ਆਪਾਂ ਪੋਲਿਟਿਕਸ ਦੀ ਗੱਲ ਜਿਹੜੀ ਅਕਸਰ ਕਰਦੇ ਰਹਿੰਦੇ ਹਾਂ, ਤੇ ਇਸ ਪੰਜਾਬ ਦੀ ਹੁਣ ਜ਼ਿਮਨੀ ਚੋਣਾਂ ਹੋ ਕੇ ਹਟੀਆਂ ਨੇ। ਇਹਨਾਂ ਦੇ ਵਿੱਚੋਂ ਇੱਕ ਚੀਜ਼ ਸਾਫ਼ ਹੋ ਚੁੱਕੀ ਆ, ਜ਼ਿਮਨੀ ਚੋਣਾਂ ਕੋਈ ਜਿੱਤੇ ਕੋਈ ਹਾਰੇ, ਜਿਹੜੀ ਇਹ ਸਿਆਸੀ ਖੇਡ ਆ ਇਹ ਕੁਛ ਕੁ ਘਰਾਣਿਆਂ ਤੱਕ ਸੀਮਤ ਆ ਤੇ ਉਹ ਰਸੂਖਦਾਰ ਤੇ ਧਨਾੜ ਲੋਕ ਨੇ। ਤੇ ਇਹਨਾਂ ਚੋਣਾਂ ਦੇ ਵਿੱਚ ਪਰਿਵਾਰਵਾਦ ਦਾ ਬੋਲਬਾਲਾ, ਚਾਹੇ ਤੁਸੀਂ ਪਰਿਵਾਰਵਾਦ ਤੇ ਇਹਨਾਂ ਤੱਤ ਸਾਰੇ ਨਿਕਲਦਾ ਕਿ ਦਲ ਬਦਲੂਆਂ ਦਾ ਬੋਲਬਾਲਾ। ਤੁਸੀਂ ਗਿੱਦੜਬਾਹਾ ਦੇਖ ਲਓ, ਇੱਥੇ ਡਿੰਪੀ ਢਿੱਲੋਂ ਅਕਾਲੀ ਦਲ ਦੇ ਵਿੱਚ ਸੀਗੇ, ਉੱਥੇ ਚੋਣ ਲੜ ਰਹੇ ਨੇ ਆਮ ਆਦਮੀ ਪਾਰਟੀ ਦੇ ਤਰਫੋਂ, ਉਹਨਾਂ ਵਾਲੇ ਪਾਸਿਓਂ ਮਨਪ੍ਰੀਤ ਬਾਦਲ ਉਹ ਆਲਰੇਡੀ 4-5 ਪਾਰਟੀਆਂ ਬਦਲ ਚੁੱਕੇ ਨੇ। ਇਸੇ ਤਰ੍ਹਾਂ ਜਿਹੜੇ ਬਰਨਾਲਾ, ਉੱਥੇ ਵੀ ਇਸ ਤਰ੍ਹਾਂ ਦੇ ਲੋਕਾਂ ਦਾ ਬੋਲਬਾਲਾ। ਜਿਹੜੇ ਡੇਰਾ ਬਾਬਾ ਨਾਨਕ ਆ ਉੱਥੇ ਵੀ ਇਸ ਤਰ੍ਹਾਂ ਦੇ। ਚੱਬੇਵਾਲ ਤਾਂ ਖੁਦ ਜਿਹੜੀ ਚੋਣ ਹੋ ਰਹੀ ਆ ਉਹ ਰਾਜਕੁਮਾਰ ਚੱਬੇਵਾਲ, ਜਿਹੜੇ ਕਿ ਪਹਿਲਾਂ MLA ਹੁੰਦੇ ਸੀਗੇ, ਉੱਧਰੋਂ ਪਾਰਟੀ ਬਦਲ ਕੇ MP ਬਣ ਗਏ, ਹੁਣ ਉਹਨਾਂ ਦੇ ਪੁੱਤਰ ਨੂੰ ਮਤਲਬ ਟਿਕਟ ਆਮ ਆਦਮੀ ਪਾਰਟੀ ਨੇ ਉੱਥੋਂ ਦਿੱਤੀ ਹੈ। ਜਿੱਤ ਹਾਰ ਦਾ ਫੈਸਲਾ ਲੋਕਾਂ ਨੇ ਕਰਨਾ, ਪਰ ਇਹਦੇ ਦਰਮਿਆਨ ਦੋ ਚੀਜ਼ਾਂ ਤੇ ਗੌਰ ਕਰਨ ਵਾਲੀ ਹੈ। ਇੱਕ ਤਾਂ ਇਹ ਕਿ ਇਹਨਾਂ ਚੋਣਾਂ ਦੇ ਵਿੱਚ ਪੰਜਾਬ ਦੇ ਕਿਸੇ ਵੀ ਮੁੱਦੇ ਦਾ ਜ਼ਿਕਰ ਨਹੀਂ ਹੈ। ਜਦੋਂ ਇਹ ਚੋਣਾਂ ਹੋ ਰਹੀਆਂ ਸੀ, ਸਿਆਸੀ ਪਾਰਟੀਆਂ ਦੇ ਲੀਡਰਾਂ ਨੇ, ਜਿਹੜੇ ਕਿ ਬਹੁ ਗਿਣਤੀ ਦੇ ਵਿੱਚ ਬੇਸ਼ਰਮ ਤੇ ਢੀਠ ਹੋ ਚੁੱਕੇ, ਤੇ ਉਹਨਾਂ ਦਾ ਇੱਕੋ ਇੱਕ ਮੰਤਵ ਲੋਕਾਂ ਨੂੰ ਪਿੱਛੇ ਕਰਨਾ ਤੇ ਆਪਣੇ ਪਰਿਵਾਰਕ ਆਗੂਆਂ ਨੂੰ ਅੱਗੇ ਲੈ ਕੇ ਆਉਣਾ ਤੇ ਉਹਨਾਂ ਦੇ ਨਾਲ ਕਾਰੋਬਾਰ ਖੜੇ ਕਰਨੇ। ਅੱਜ ਜਦੋਂ ਆਪਾਂ ਪਾਕਿਸਤਾਨ ਦੀ ਰਾਜਨੀਤੀ ਨੂੰ ਦੇਖਦੇ ਹਾਂ ਕਿ ਉੱਥੇ ਕੈਪਚਰਡ ਕੀਤਾ ਹੋਇਆ ਕੁਛ ਕੁ ਘਰਾਣਿਆਂ ਨੇ, ਉਹ ਬਹੁਤੀ ਦੇਰ ਨਹੀਂ ਲੱਗਣੀ, ਉਹ ਵਾਇਰਸ ਨੇ ਇੱਧਰ ਵੀ ਆ ਜਾਣਾ। ਕਿਉਂਕਿ ਵਿਦਿਆਰਥੀ ਚੋਣਾਂ ਹੋ ਨਹੀਂ ਰਹੀਆਂ, ਆਮ ਲੋਕਾਂ ਦੇ ਧੀਆਂ ਪੁੱਤਾਂ ਦੀ ਰਾਜਨੀਤੀ ਦੇ ਵਿੱਚ ਕੋਈ ਐਂਟਰੀ ਨਹੀਂ, ਕੋਈ ਥਾਂ ਨਹੀਂ। ਆਮ ਆਦਮੀ ਪਾਰਟੀ ਕਹਿਣ ਨੂੰ ਹੀ ਆਮ ਆਦਮੀ ਪਾਰਟੀ ਹੈ। ਜੇਕਰ ਆਮ ਆਦਮੀ ਪਾਰਟੀ ਹੁੰਦੀ ਤੇ ਚੱਬੇਵਾਲ 'ਚ ਟਿਕਟ ਕਿਸੇ ਵਲੰਟੀਅਰ ਨੂੰ ਵੀ ਦੇ ਸਕਦੀ ਸੀ। ਗਿੱਦੜਬਾਹੇ ਦੇ ਵਿੱਚ ਕਿਸੇ ਵਲੰਟੀਅਰ ਨੂੰ ਲੜਾਇਆ ਜਾ ਸਕਦਾ ਸੀ। ਡੇਰਾ ਬਾਬਾ ਨਾਨਕ ਦੇ ਵਿੱਚ ਲੜਾਇਆ ਜਾ ਸਕਦਾ ਸੀ। ਬਰਨਾਲੇ ਦੇ ਵਿੱਚ ਤਾਂ ਉਹ ਆਪਦੇ ਮਾਸੀ ਦੇ ਮੁੰਡੇ ਨੂੰ ਹੀ ਦਵਾਤੀ ਟਿਕਟ ਮੀਤ ਹੈਰ ਨੇ। ਸੋ ਇਹ ਕਹਿਣ ਦੀਆਂ ਗੱਲਾਂ ਨੇ। ਅਸਲ ਦੇ ਵਿੱਚ ਕੁਝ ਧਨਾੜ ਲੋਕ ਇਹਨਾਂ ਚੀਜ਼ਾਂ ਨੂੰ ਚਲਾ ਰਹੇ ਨੇ ਤੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ, ਡੱਕੇ ਦਾ ਫਰਕ ਨਹੀਂ ਪੈਂਦਾ ਕਿ ਅਕਾਲੀ ਦਲ ਦੀ ਸਰਕਾਰ ਬਣੀ ਜਾਂ ਕਾਂਗਰਸ ਦੀ, ਕਿਉਂਕਿ ਉਹਨਾਂ ਨੇ ਆਪਣਾ ਸਿਸਟਮ, ਉਹਨਾਂ ਦਾ ਸੈੱਟ ਆ ਸਾਰੇ ਕਿਤੇ। 5-7 ਬੰਦੇ ਉਹਨਾਂ ਨੇ ਮੋਹਰੀ ਲੈਣ ਵਾਲੇ ਕਾਂਗਰਸ ਵਾਲੇ ਵੀ ਆਪਦੇ ਪੱਖ ਦੇ ਵਿੱਚ ਕੀਤੇ ਹੋਏ ਆ, ਉਹਨਾਂ ਨੂੰ ਪੈਸਾ ਦਿੱਤਾ ਹੁੰਦਾ, ਫੰਡ ਦਿੱਤਾ ਹੁੰਦਾ। 5-4 ਆਮ ਆਦਮੀ ਪਾਰਟੀ ਵਾਲੇ, ਇਹਨਾਂ ਨਾਲ ਪੰਜਾਬ ਵਾਲਿਆਂ ਨਾਲ ਤਾਂ ਗੱਲ ਕਰਨ ਦੀ ਵੀ ਲੋੜ ਪੈਂਦੀ, ਉਹ ਸਿੱਧਾ ਦਿੱਲੀ ਜਾਂਦੇ ਨੇ, ਉੱਥੋਂ ਜਾ ਕੇ ਆਪਦਾ ਸਾਰਾ ਕੁਝ ਸੈੱਟ ਕਰ ਆਉਂਦੇ ਨੇ। ਜ਼ੀਰੇ ਫੈਕਟਰੀ ਵਾਲਾ ਧਰਨਾ ਤੁਹਾਨੂੰ ਸਾਰਿਆਂ ਨੂੰ ਯਾਦ ਹੋਣਾ, ਕੋਈ ਬੰਦਾ ਭੁੱਲਦਾ ਨਹੀਂ ਛੇਤੀ ਕਿਤੇ, ਕਿਉਂਕਿ ਪੰਜਾਬ ਦੇ ਨਲਕਿਆਂ ਦੇ ਵਿੱਚੋਂ ਕੋਕਾ ਕੋਲਾ ਵਰਗਾ ਪਾਣੀ ਨਿਕਲਦਾ ਸੀਗਾ ਤੇ ਲੋਕਾਂ ਦੇ ਪਸ਼ੂ ਤੱਕ ਮਰ ਗਏ ਉਸ ਇਲਾਕੇ ਦੇ ਵਿੱਚ ਉਹ ਗੰਦਾ ਪਾਣੀ ਪੀ ਕੇ। ਉਸ ਮਾਮਲੇ ਦੇ ਵਿੱਚ ਉਹ ਫੈਕਟਰੀ ਸੀ ਮੈਲਬਰੋਸ ਤੇ ਉਹਦਾ ਮਾਲਕ ਸੀ ਦੀਪ ਮਲਹੋਤਰਾ। ਦੀਪ ਮਲਹੋਤਰਾ ਕੌਣ ਹੈ? ਅਕਾਲੀ ਦਲ ਦਾ ਸਾਬਕਾ ਵਿਧਾਇਕ, ਅਕਾਲੀ ਦਲ ਦਾ ਲੀਡਰ ਹੈ। ਉਹ ਬੰਦਾ ਦਿੱਲੀ ਗਿਆ, ਦਿੱਲੀ ਜਾ ਕੇ ਪਤਾ ਨਹੀਂ ਉਹ ਕਿਹਨੂੰ ਮਿਲਿਆ, ਕੀ ਕੀਤਾ ਉਹਨੇ। ਵੈਸੇ ਤਾਂ ਚਲੋ ਸ਼ਰਾਬ ਘੁਟਾਲੇ ਦੀ ਜਦੋਂ ਜਾਂਚ ਨਿਕਲੂਗੀ ਉਦੋਂ ਸਾਰਾ ਕੁਝ ਸਾਹਮਣੇ ਆ ਹੀ ਜਾਊਗਾ। ਉਸ ਤੋਂ ਬਾਅਦ ਪੰਜਾਬ ਪੁਲਿਸ ਉਹਦੀ ਫੈਕਟਰੀ ਨੂੰ ਪ੍ਰੋਟੈਕਟ ਕਰਦੀ ਹੈ ਤੇ ਕਿਸਾਨਾਂ ਤੇ ਲਾਠੀਚਾਰਜ ਕਰਦੀ ਹੈ। ਹੁਣ ਤੁਸੀਂ ਦੱਸੋ, ਪੰਜਾਬ ਦੇ ਵਿੱਚ ਸਰਕਾਰ ਅਕਾਲੀ ਦਲ ਦੀ ਸੀ ਕਿ ਉਹਦੇ MLA ਦੇ, ਉਹਦੇ ਸਾਬਕਾ ਵਿਧਾਇਕ ਦੀ ਫੈਕਟਰੀ ਮੂਹਰੇ ਧਰਨਾ ਲੱਗਿਆ ਤੇ ਉਹਨੇ ਚੁਕਵਾਉਣਾ ਸੀਗਾ? ਸਰਕਾਰ ਤਾਂ ਇੱਥੇ ਆਪੋਜੀਸ਼ਨ ਪਾਰਟੀ ਦੀ ਹੈ ਤੇ ਉਹਨਾਂ ਨੂੰ ਕੀ ਲੋੜ ਪਈ ਸੀ? ਉਹ ਤਾਂ ਸਗੋਂ ਕਹਿੰਦੇ ਕਿ ਬਈ ਅਸੀਂ ਕਾਰਵਾਈ ਕਰਦੇ ਹਾਂ। ਮੁੱਖ ਮੰਤਰੀ ਭਗਵੰਤ ਮਾਨ ਨੇ ਆਪ ਬਿਆਨ ਦਿੱਤਾ ਸੀ ਇਸ ਮਾਮਲੇ ਦੇ ਵਿੱਚ ਕਿ ਅਸੀਂ ਫੈਕਟਰੀ ਨੂੰ ਤਾਲਾ ਲਾ ਦਿਆਂਗੇ ਤੇ ਉਸ ਤੋਂ ਬਾਅਦ ਖੁੱਲਣ ਨਹੀਂ ਦਿਆਂਗੇ। ਉਹਨਾਂ ਦੇ ਇਸ ਬਿਆਨ ਨੂੰ ਚੈਲੰਜ ਕਰਤਾ ਫੈਕਟਰੀ ਨੇ ਹਾਈ ਕੋਰਟ ਦੇ ਵਿੱਚ।
ਕਦੇ ਮੁੱਖ ਮੰਤਰੀ ਦੀ ਗੱਲ ਸੁਣੀ ਉਸ ਮਾਮਲੇ ਦੇ ਵਿੱਚ? ਕਦੇ ਕੋਈ ਹੋਰ ਜਿਹੜੀ ਅਫਸਰਸ਼ਾਹੀ ਉਹਦੀ ਗੱਲ ਸੁਣੀ ਹੈ? ਆਹ ਚੋਣਾਂ ਹੋ ਕੇ ਹਟੀਆਂ ਨੇ, ਇਹਦੇ ਵਿੱਚ ਕਿਸੇ ਨੇ ਜ਼ਿਕਰ ਕੀਤਾ ਕਦੇ ਚੰਡੀਗੜ੍ਹ ਦਾ? ਕੋਈ ਜ਼ਿਕਰ ਹੋਇਆ? ਜਿਹੜੇ ਲੋਕ ਖੁਦ ਮੰਡੀਆਂ ਦੇ ਵਿੱਚ ਰੁਲਦੇ ਫਿਰਦੇ ਸੀ ਮਾਤੜ, ਉਹ ਆਪ ਉੱਥੇ ਜਾ ਕੇ ਕੋਈ ਕਾਂਗਰਸ ਲਈ ਵੋਟ ਮੰਗ ਰਿਹਾ, ਕੋਈ ਅਕਾਲੀ ਦਲ ਦੇ ਲਈ ਮੰਗ ਰਿਹਾ, ਕੋਈ ਕਿਸੇ ਦੇ ਲਈ, ਕੋਈ ਕਿਸੇ ਦੇ ਲਈ। ਅਸੀਂ ਸਿਆਸਤ ਦੇ ਵਿੱਚੋਂ, ਔਰ ਸਭ ਤੋਂ ਅਹਿਮ ਗੱਲ, ਇੱਕ ਗੱਲ ਦੀ ਕਿਸੇ ਨੇ ਚਰਚਾ ਤੱਕ ਨਹੀਂ ਕੀਤੀ। ਮੈਂ ਸੋਚ ਰਿਹਾ ਸੀ ਕਈ ਦਿਨਾਂ ਤੋਂ, ਮੈਂ ਕਿਹਾ ਕੋਈ ਨਾ ਕੋਈ ਬੰਦਾ ਤਾਂ ਬੋਲੂਗਾ ਇਸ ਮਸਲੇ ਤੇ, ਕੋਈ ਨਾ ਕੋਈ ਤਾਂ ਗੱਲ ਕਰੂਗਾ। ਬਹਿਬਲ ਕਲਾਂ ਗੋਲੀ ਕਾਂਡ, ਦੁਨੀਆ ਦੇ ਵਿੱਚ ਕਿਤੇ ਵੀ ਬੰਦਾ ਬੈਠਾ ਉਹਨੂੰ ਯਾਦ ਹੋਊਗਾ ਕਿ ਗੋਲੀ ਕਾਂਡ ਕਿਉਂ ਵਾਪਰਿਆ ਸੀ ਤੇ ਇਹਦੇ ਚ ਕਿਹੜੇ-ਕਿਹੜੇ ਬੰਦੇ ਸ਼ਹੀਦ ਹੋਏ ਸੀ। ਕ੍ਰਿਸ਼ਨ ਭਗਵਾਨ ਸਿੰਘ ਨਿਆਮੀ ਵਾਲਾ ਤੇ ਸਰਾਵਾਂ ਦਾ ਪਿੰਡ ਸਰਾਵਾਂ ਦਾ ਗੁਰਜੀਤ ਸਿੰਘ, ਉਹ ਦੋਨਾਂ ਜਣਿਆਂ ਨੂੰ ਗੋਲੀ ਮਾਰ ਦਿੱਤੀ ਸੀ ਪੰਜਾਬ ਪੁਲਿਸ ਦੇ ਅਣਪਛਾਤੇ ਅਫਸਰਾਂ ਨੇ। ਕ੍ਰਿਸ਼ਨ ਭਗਵਾਨ ਦਾ ਮੁੰਡਾ ਇਹਨਾਂ ਚੋਣਾਂ ਦੇ ਵਿੱਚ ਚੋਣ ਲੜ ਰਿਹਾ, ਉਹਦੀ ਕਿਸੇ ਨੇ ਚਰਚਾ ਤੱਕ ਨਹੀਂ ਕੀਤੀ। ਸੁਖਰਾਜ ਸਿੰਘ ਨਿਆਮੀ ਵਾਲਾ ਉਹਦਾ ਨਾਮ ਹੈ। ਉਹਨੂੰ ਕੋਈ ਪਹਿਲਾਂ ਮੀਡੀਆ, ਉਹਨੂੰ ਕੋਈ ਬਾਈਟ ਤੱਕ ਨਹੀਂ, ਉਹ ਜਿਵੇਂ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਸ਼ਬਦ ਵਰਤਿਆ ਜਾਂਦਾ ਬਾਈਟ, ਕਿਸੇ ਬੰਦੇ ਦਾ ਕੈਮਰੇ ਮੂਹਰੇ ਖੜ ਕੇ ਉਹਦਾ ਵਰਸ਼ਨ ਲੈਣਾ, ਮਤਲਬ ਉਹਦੀ ਪ੍ਰਤੀਕਿਰਿਆ ਲੈਣੀ, ਟਿੱਪਣੀ ਲੈਣੀ, ਉਹਨੂੰ ਕਹਿੰਦੇ ਆ ਮੀਡੀਆ ਦੀ ਭਾਸ਼ਾ ਦੇ ਵਿੱਚ ਬਾਈਟ ਰਿਕਾਰਡ ਕਰਨਾ। ਉਸ ਬੰਦੇ ਨੂੰ ਕੋਈ ਕੈਮਰੇ ਮੂਹਰੇ ਰਿਕਾਰਡ ਨਹੀਂ ਸੀ ਕਰਦਾ। 2015 ਦੇ ਵਿੱਚ ਜਦੋਂ ਅਕਾਲੀ ਦਲ ਦੀ ਸਰਕਾਰ ਸੀ, 2015 ਤੋਂ ਬਾਅਦ, ਕਿਉਂਕਿ ਅਕਤੂਬਰ ਦੇ ਵਿੱਚ ਇੱਕ ਘਟਨਾ ਵਾਪਰੀ ਸੀ, 2016 ਦੇ ਵਿੱਚ ਉਹਨੂੰ ਪਹਿਲੀ ਵਾਰੀ ਅਮਰੀਕਾ ਦੇ ਕਿਸੇ ਅਦਾਰੇ ਲਈ ਜਦੋਂ ਆਪਾਂ ਰਿਕਾਰਡ ਕੀਤਾ, ਮੈਂ ਰਿਕਾਰਡ ਕੀਤਾ, ਉਦੋਂ ਮੈਂ ਫੀਲਡ ਦੇ ਵਿੱਚ ਕੰਮ ਕਰਦਾ ਸੀ। 7-8 ਦਿਨ ਲਗਾਤਾਰ, ਉਦੋਂ ਹੋ ਸਕਦਾ ਉਹਨਾਂ ਨੇ IB ਨੂੰ ਵੀ ਉਹਦੀ ਰਿਪੋਰਟ ਦਿੱਤੀ ਹੋਵੇ। 7-8 ਦਿਨ ਲਗਾਤਾਰ ਜਿਹੜੀ ਅਕਾਲੀ ਦਲ ਦਾ CID ਸੀਗੀ, ਫਰੀਦਕੋਟ ਦੀ, ਜੈਤੋ ਦੇ ਵਿੱਚ ਜਾਂ ਕੋਈ ਕੋਟਕਪੂਰੇ ਦੇ ਵਿੱਚ ਤੇ ਮੋਗੇ ਤਿੱਕਰ, ਉਹਨਾਂ ਦੇ ਮੈਨੂੰ ਫੋਨ ਆਉਂਦੇ ਰਹੇ ਕਿ ਤੁਹਾਨੂੰ ਕਿਹਨੇ ਭੇਜਿਆ, ਤੁਹਾਡਾ ਮੰਤਵ ਕੀ ਆ, ਤੁਸੀਂ ਸੁਖਰਾਜ ਸਿੰਘ ਨਿਆਮੀ ਵਾਲਾ ਤੋਂ ਕੀ ਬੁਲਵਾਇਆ, ਉਹਨੇ ਕੀ ਬੋਲਿਆ, ਅਸੀਂ ਤਾਂ ਜੀ ਉਹਨੂੰ ਨੌਕਰੀ। ਇੱਥੋਂ ਤੱਕ ਹੁਣ ਦੇਖੋ, ਸਰਕਾਰ ਨੂੰ ਡਿਫੈਂਡ ਕਰਨਾ ਲੀਡਰਾਂ ਦਾ ਕੰਮ ਹੋ ਸਕਦਾ। ਮੰਨ ਲਓ ਮਨਤਾਰ ਬਰਾੜ ਆ ਉਸ ਇਲਾਕੇ ਦੇ ਵਿੱਚ, ਕੋਈ ਮੋਗੇ ਦੇ ਵਿੱਚ ਉਦੋਂ ਤੋਤਾ ਸਿੰਘ ਦਾ ਜਿਹੜੀ ਸਿਆਸੀ ਵਿਰਾਸਤ ਸਾਂਭ ਰਹੇ ਸੀ ਉਹ ਦੇਖ ਰਹੇ ਸੀਗੇ, ਇੱਧਰ ਰੋਜ਼ੀ ਬਰਕੰਦੀ ਸੀ ਮੁਕਤਸਰ ਦੇ ਵਿੱਚ। ਇਹ ਤਾਂ ਕਵੇ ਕਿ ਯਾਰ ਅਸੀਂ ਅਕਾਲੀ ਦਲ ਨੇ ਆਹ ਦੇਤਾ ਉਹਨਾਂ ਨੂੰ, ਹੁਣ ਤੁਸੀਂ ਕਿਉਂ ਇਹ ਮੁੱਦਾ ਚੁੱਕਣਾ ਚਾਹੁੰਦੇ ਆ? ਪੰਜਾਬ ਦੀ ਅਫਸਰਸ਼ਾਹੀ ਕਹਿ ਰਹੀ ਸੀ ਅਸੀਂ ਸੁਖਰਾਜ ਸਿੰਘ ਨਿਆਮੀ ਵਾਲਾ ਦੇ ਛੋਟੇ ਭਰਾ ਨੂੰ ਨੌਕਰੀ ਦਿੱਤੀ ਹੈ ਤੇ ਉਹਨਾਂ ਨੂੰ 1 ਕਰੋੜ ਰੁਪਇਆ ਦੇਣਾ, ਤੁਸੀਂ ਕਿਉਂ ਇਹਨੂੰ ਕਵਰ ਕਰ ਰਹੇ ਹੋ? ਜਦ ਕਿ ਕੋਈ ਵੀ ਪੱਤਰਕਾਰ, ਕੋਈ ਚਾਹੇ ਪੱਤਰਕਾਰ ਵੀ ਨਹੀਂਗਾ, ਚਾਹੇ ਉਹਦੇ ਕੋਲੇ ਆਇਡੈਂਟੀ ਕਾਰਡ ਵੀ ਹੈ ਨਹੀਂਗਾ, ਕੋਈ ਵੀ ਬੰਦਾ ਫ੍ਰੀਲਾਂਸ ਜਰਨਲਿਜ਼ਮ ਕਰ ਸਕਦਾ, ਕੋਈ ਰੋਕ ਨਹੀਂਗੀ ਭਾਰਤ ਦੇ ਸੰਵਿਧਾਨ ਦੇ ਵਿੱਚ, ਕਿਤੇ ਸੰਵਿਧਾਨ ਦੇ ਵਿੱਚ ਦਰਜ ਨਹੀਂਗਾ। ਹਾਂ, ਇਹਨਾਂ ਚੀਜ਼ਾਂ ਨੇ ਮੁਹਾਂਦਰਾ ਜ਼ਰੂਰ ਵਿਗਾੜਿਆ, ਵਿਗਾੜ ਜ਼ਰੂਰ ਆਇਆ ਕਿ ਹਰ ਕੋਈ ਬੰਦਾ ਬਿਨਾਂ ਕਿਸੇ ਖਬਰੀ ਨੌਲੇਜ ਦੇ, ਬਿਨਾਂ ਕਿਸੇ ਪੜ੍ਹਾਈ ਦੇ, ਬਿਨਾਂ ਕਿਸੇ ਕੋਰਸ ਦੇ ਅੱਜ ਕੱਲ ਆਪਾਂ ਨੂੰ ਪਤਾ ਕਿ ਮਾਈਕ ਚੱਕੀ ਫਿਰਦਾ, ਉਹ ਗਲਤ ਗੱਲ ਆ। ਪਰ ਉਹਦੇ ਲਈ ਕੋਈ ਪਾਬੰਦੀ ਨਹੀਂ ਹੈ। ਤੁਸੀਂ ਵੀ ਜੇ ਤੁਹਾਡਾ ਦਿਲ ਕਰਦਾ, ਤੁਸੀਂ ਆਪਣੀ ਪੜ੍ਹਾਈ ਕਰਕੇ, ਭਾਵੇਂ ਤੁਹਾਡੀ ਐਜੂਕੇਸ਼ਨਲ ਬੈਕਗਰਾਉਂਡ ਕੋਈ ਵੀ ਆ, ਤੁਸੀਂ ਇੱਕ ਪੜ੍ਹਾਈ ਕਰਕੇ, ਕੋਰਸ ਕਰਕੇ ਤੁਸੀਂ ਆਪਣਾ ਫ੍ਰੀਲਾਂਸ ਜਰਨਲਿਜ਼ਮ ਕਰ ਸਕਦੇ ਹੋ। ਕਿ DC ਤੋਂ, ਕਿਸੇ ਮੁੱਖ ਮੰਤਰੀ ਤੋਂ ਮਨਜ਼ੂਰੀ ਲੈਣ ਦੀ ਲੋੜ ਨਹੀਂ ਉਹਦੇ ਲਈ, ਤੇ ਨਾ ਹੀ ਕੋਈ ਰੋਕ ਸਕਦਾ। ਹੁਣ ਉਹ ਬੰਦੇ ਉਦੋਂ ਪੁੱਛ ਰਹੇ ਨੇ ਕਿ ਤੁਸੀਂ ਭਾਈ ਕਿਉਂ ਕਵਰ ਕਰ ਰਹੇ ਹੋ? ਉਹ ਬੰਦਾ ਚੋਣ ਲੜ ਰਿਹਾ ਗਿੱਦੜਬਾਹੇ ਦੇ ਵਿੱਚ, ਪੰਥਕ ਜਥੇਬੰਦੀਆਂ ਨੇ ਵੀ ਉਹਦਾ ਸਾਥ ਨਹੀਂ ਦਿੱਤਾ। ਹਾਲਾਂਕਿ ਜਿੱਤ ਕੇ ਉਹ ਬੰਦਾ ਕੀ ਕਰੂਗਾ, ਕੀ ਨਹੀਂ ਕਰੂਗਾ, ਇੱਕ ਵੱਖਰਾ ਸਵਾਲ ਹੋ ਸਕਦਾ, ਪਰ ਕੀ ਪੰਥਕ ਮੁੱਦਿਆਂ ਨੂੰ ਸਾਡੀ ਪੰਜਾਬ ਦੀ ਜਨਤਾ ਐਡਰੈਸ ਕਰ ਰਹੀ ਹੈ? ਉਦੋਂ ਇੱਕ ਤਾਨਾ ਚੱਲਿਆ ਸੀਗਾ ਖਡੂਰ ਸਾਹਿਬ ਵਾਲਾ ਕਿ ਬੀਬੀ ਖਾਲੜਾ ਜੀ ਨੂੰ ਹਰਾ ਦਿੱਤਾ ਗਿਆ, ਉਦੋਂ ਲੋਕਾਂ 'ਚ ਤਾਜ਼ਾ ਜੋਸ਼ ਭਰਿਆ ਸੀਗਾ। ਫਰੀਦਕੋਟ ਦੀ ਸੀਟ ਵੀ ਜਿਤਾਤੀ ਤੇ ਖਡੂਰ ਸਾਹਿਬ ਦੀ ਵੀ ਜਿਤਾਤੀ। ਘੱਟੋ ਘੱਟ ਇਹ ਜਿਹੜੇ ਲੋਕ ਪੰਥ ਦੇ ਨਾਂ ਤੇ ਜਿੱਤੇ ਨੇ, ਉਹਨਾਂ ਦੇ ਨਾਂ ਤੇ ਵੋਟਾਂ ਮੰਗ ਕੇ ਜਿੱਤੇ ਨੇ, ਕੋਈ ਉਹਨਾਂ ਨੇ ਉਹਦੀ ਚਰਚਾ ਕੀਤੀ ਉਸ ਮਾਤੜ ਬੰਦੇ ਦੀ? ਉਹ ਆਪਣੇ ਪੱਧਰ ਤੇ ਚੋਣ ਪ੍ਰਚਾਰ ਕਰਦਾ ਰਿਹਾ, 8-10 ਬੰਦੇ ਉਹਦੇ ਨਾਲ ਸੀਗੇ ਜਿਹੜੇ ਚਲੋ ਹਮਦਰਦੀ ਦੇ ਤੌਰ ਤੇ ਜਾਂ ਵੈਸੇ ਤੌਰ ਤੇ। ਪੰਥਕ ਧਿਰਾਂ ਜਿਨ੍ਹਾਂ ਦੇ ਵਿੱਚੋਂ ਸਰਬਜੀਤ ਸਿੰਘ ਖਾਲਸਾ, ਉਹ ਮੈਂਬਰ ਪਾਰਲੀਮੈਂਟ ਨੇ, ਗਿੱਦੜਬਾਹਾ ਉਹਨਾਂ ਦਾ ਹਲਕਾ ਹੈ, ਉਹ ਜਾ ਕੇ ਇੱਕ ਦਿਨ ਵੀ ਉਸ ਮੁੰਡੇ ਲਈ, ਉਸ ਨੌਜਵਾਨ ਲਈ ਪ੍ਰਚਾਰ ਨਹੀਂ ਕਰਨਗੇ। ਜਿੱਤ ਹਾਰ ਲੋਕਾਂ ਦਾ, ਉਹ ਲੋਕਾਂ ਦੇ ਸਿਰ ਦਿਓ। ਤੁਸੀਂ ਖੜੇ ਤਾਂ ਨਜ਼ਰ ਆਓ ਕਿਸੇ ਲਈ, ਲੜਦੇ ਤਾਂ ਨਜ਼ਰ ਆਓ ਕਿਸੇ ਲਈ, ਗੱਲ ਤਾਂ ਕਰੋ ਕਿਸੇ ਵਿਕਟਮ ਦੀ, ਕਿਸੇ ਪੀੜਤ ਦੀ। ਤੇ ਉਸ ਤੋਂ ਬਾਅਦ ਦੂਜੀਆਂ ਜਿਹੜੀਆਂ ਸਾਡੇ ਹੋਰ ਧਿਰਾਂ ਨੇ, ਹਾਂ, ਦੀਪ ਸਿੱਧੂ ਦੇ ਭਰਾ ਦੇ ਬਾਰੇ ਜ਼ਰੂਰ ਉਹਨੇ ਇੱਕ ਵਾਰੀ ਗੱਲ ਕਹੀ ਸੀ ਕਿ ਮਨਦੀਪ ਸਿੱਧੂ ਮੇਰੇ ਹੱਕ ਦੇ ਵਿੱਚ ਬੈਠਾ, ਇੰਨੀ ਗੱਲ ਜ਼ਰੂਰ ਸੀ। ਹੋਰ ਜੇ ਕੋਈ ਬੰਦੇ ਨੇ, ਕਿਸੇ ਨੇ ਪੰਥ ਦੇ ਕੋਈ ਆਪਣੇ ਆਪ ਨੂੰ ਰਹਿਨੁਮਾ, ਆਪਣੇ ਆਪ ਨੂੰ ਕਹਿੰਦਾ ਹੋਵੇ ਮੈਂ ਕੌਮ ਦਾ ਬੜਾ ਫਿਕਰ ਕਰਦਾ, ਮੈਂ ਆਹ ਕਰਦਾ, ਮੈਂ ਸਿੱਖਾਂ ਦੇ ਨਾਲ ਖੜਦਾ, ਕੋਈ ਬੰਦਾ ਖੜਿਆ ਹੋਵੇ ਤਾਂ ਜ਼ਰੂਰ ਦੱਸ ਦਿਓ। ਹੋ ਸਕਦਾ ਸਾਡੀ ਨੌਲੇਜ 'ਚ ਨਾ ਹੋਵੇ, ਇਹ ਜ਼ਰੂਰੀ ਨਹੀਂ ਕਿ ਆਪਾਂ ਗੂਗਲ ਹੈ, ਆਪਾਂ ਨੂੰ ਸਾਰਾ ਕੁਛ ਹੀ ਪਤਾ ਹੋਊਗਾ, ਆਪਾਂ ਕੋਈ ਸਰਚ ਇੰਜਨ ਥੋੜ੍ਹਾ ਆ। ਆਪਾਂ ਤਾਂ ਜਿਹੜਾ ਕੁਛ ਵਾਪਰ ਰਿਹਾ ਉਹਦੇ ਤੇ ਨਿਗਾਹ ਰੱਖਦੇ ਹਾਂ, ਉਸ ਤੋਂ ਬਾਅਦ ਤੁਹਾਨੂੰ ਇੱਥੇ ਦੱਸ ਦੇਈਦਾ ਜੋ ਵੀ ਕੁਛ ਪੰਜਾਬ ਦੇ ਵਿੱਚ ਵਾਪਰਦਾ।
ਕੋਈ ਬੰਦਾ ਖੜਾ ਨਜ਼ਰ ਨਹੀਂ ਆਉਂਦਾ। ਤੇ ਜਦੋਂ ਅਸੀਂ ਇਹਨਾਂ ਮਸਲਿਆਂ ਵੱਲ ਪਿੱਠ ਕਰ ਲਈ, ਜਦੋਂ ਅਸੀਂ ਇਹਨਾਂ ਨੂੰ ਐਡਰੈਸ ਕਰਨੋਂ ਹੀ ਹਟ ਗਏ, ਸਾਡੀ ਗੱਲਬਾਤ ਦੇ ਵਿੱਚੋਂ, ਸਾਡੇ ਡਿਸਕੋਰਸ ਦੇ ਵਿੱਚੋਂ, ਸੋਸ਼ਲ ਡਿਸਕੋਰਸ ਆ ਚਾਹੇ ਪੋਲੀਟੀਕਲ ਡਿਸਕੋਰਸ, ਉਹਦੇ ਵਿੱਚੋਂ ਗਾਇਬ ਹੋ ਗਏ ਮੁੱਦੇ, ਤੇ ਸਾਨੂੰ ਕਿਹਨੇ ਨਿਆਂ ਲੈ ਕੇ ਦੇਣਾ, ਕਿਹਨੇ ਸਾਡੇ ਨਾਲ ਖੜਨਾ। ਸਪੀਕਰ ਸਾਹਿਬ ਜਿਹੜੇ ਅੱਜ ਪਿਛਲੇ ਦਿਨਾਂ ਦੇ ਵਿੱਚ ਅਮਰੀਕਾ ਵੀ ਆ ਕੇ ਗਏ ਨੇ, ਉਹ ਕਹਿੰਦੇ ਸੀ ਜੇ 3 ਮਹੀਨਿਆਂ ਦੇ ਵਿੱਚ ਇਨਸਾਫ ਨਾ ਮਿਲਿਆ ਤਾਂ ਮੈਂ ਆਪਦੀ ਕੁਰਸੀ ਛੱਡ ਦੂੰਗਾ। 2.5 ਸਾਲ ਹੋ ਗਏ ਕੁਰਸੀ ਨੂੰ, ਤੇ ਤੁਸੀਂ ਚਿਪਕੇ ਬੈਠੇ ਹੋ, ਨਿਆਂ ਤਾਂ ਹਲੇ ਵੀ ਨਹੀਂ ਮਿਲਿਆ। ਪਰ ਜਦੋਂ ਆਪਾਂ ਇਹ ਗੱਲਾਂ ਕਰਦੇ ਹਾਂ, ਜਦੋਂ ਆਪਾਂ ਇਹਨਾਂ ਮੁੱਦਿਆਂ ਤੇ ਗੱਲਬਾਤ ਕਰਦੇ ਹਾਂ, ਤਾਂ ਲੋਕਾਂ ਨੂੰ ਐਂ ਲੱਗਦਾ ਕਿ ਯਾਰ ਕਿਉਂ ਇਹ ਹੁਣ ਕੀ ਫਾਇਦਾ? ਕਿਉਂ ਨਹੀਂ ਪਈ ਫਾਇਦਾ? ਕਿਸੇ ਧਿਰ ਨਾਲ ਇਨਸਾਫ ਨਾਲ, ਕਿਸੇ ਬੰਦੇ ਨਾਲ ਬੇਇਨਸਾਫੀ ਹੋ ਗਈ, ਧੱਕਾ ਹੋ ਗਿਆ, ਉਹਦੀ ਗੱਲ ਤੁਸੀਂ ਇਹ ਛੱਡ ਦਿਓਗੇ ਉਹ ਪੁਰਾਣੀ ਹੋ ਗਈ? ਕਿ ਇਸ ਬਿਨਾਹ ਦੇ ਉੱਤੇ ਅਸੀਂ ਗੱਲ ਛੱਡ ਸਕਦੇ ਹਾਂ ਕਿ ਉਹ ਤਾਂ ਗੱਲ ਜੀ ਪੁਰਾਣੀ ਹੋ ਗਈ, ਛੱਡੋ ਕੋਈ ਹੋਰ ਮਸਲਾ ਫੜੋ? ਮਸਲਾ ਕਦੇ ਵੀ ਪੁਰਾਣਾ ਨਹੀਂ ਹੁੰਦਾ। ਧੱਕੇਸ਼ਾਹੀ, ਬੇਇਨਸਾਫੀ, ਅਨਿਆਂ, ਜ਼ੁਲਮ, ਇਹ ਕਦੇ ਵੀ ਪੁਰਾਣਾ ਨਹੀਂ ਹੋ ਸਕਦਾ ਜਿੰਨਾ ਚਿਰ ਉਹਨੂੰ ਨਿਆਂ ਨਹੀਂ ਮਿਲਦਾ। ਅੱਜ ਸੁਖਬੀਰ ਸਿੰਘ ਬਾਦਲ ਤਨਖਾਹੀਆ ਕਰਾ ਰਿਹਾ ਤੇ ਉਹਨੂੰ ਦੇਰੀ ਕੀਤੀ ਜਾ ਰਹੀ ਹੈ, ਤੇ ਉਸ ਮਾਮਲੇ ਵਿੱਚ ਤਾਂ ਅਕਾਲੀ ਦਲ ਨੂੰ ਨਜ਼ਰ ਆ ਰਿਹਾ ਕਿ ਸਾਨੂੰ ਨਿਆਂ ਨਹੀਂ ਮਿਲ ਰਿਹਾ, ਸਾਡੇ ਨਾਲ ਨਿਆਂ ਹੋਣਾ ਚਾਹੀਦਾ, ਸਾਨੂੰ ਨਿਆਂ ਮਿਲ ਰਿਹਾ। ਤੇ ਜਿਹੜੇ ਤੁਹਾਡੇ ਰਾਜ ਦੇ ਵਿੱਚ ਧੱਕੇ ਲੋਕ ਨੇ, ਪਛਾੜੇ ਲੋਕ ਨੇ, ਜ਼ੁਲਮ ਦਾ ਸ਼ਿਕਾਰ ਲੋਕ ਨੇ, ਜਦੋਂ ਉਹਨਾਂ ਨੂੰ ਨਹੀਂ, ਤੁਹਾਡੇ ਤੋਂ ਪਹਿਲਾਂ ਦੇ ਲਾਈਨ 'ਚ ਲੱਗੇ ਹੋਏ ਨੇ, ਉਹਨਾਂ ਨੂੰ ਨਹੀਂ ਮਿਲਿਆ, ਤੇ ਦੱਸੋ ਉਹਨਾਂ ਬਾਰੇ ਤੁਹਾਡਾ ਕੀ ਟਿੱਪਣੀ ਹੈ, ਕੀ ਕਹਿਣਾ ਚਾਹੋਗੇ ਤੁਸੀਂ? ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਪੰਜਾਬੀ ਰੇਡੀਓ ਐਸੇ ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਬੜੀਆਂ ਅਹਿਮ, ਬੜੀਆਂ ਖਾਸ ਖਬਰਾਂ ਨੂੰ ਲੈ ਕੇ ਤੁਹਾਡੇ ਨਾਲ ਕੀ ਅਹਿਮ ਜਿਹੜੀਆਂ ਜਾਣਕਾਰੀਆਂ ਨੇ ਉਹ ਸਾਂਝੀਆਂ ਕੀਤੀਆਂ ਜਾਣਗੀਆਂ। ਜੁੜੇ ਰਹੋ ਪੰਜਾਬੀ ਰੇਡੀਓ ਐਸੇ ਦੇ ਨਾਲ। ਪਹਿਲੇ ਹਿੱਸੇ ਦੇ ਵਿੱਚ ਖਬਰਾਂ ਤੇ ਚਰਚਾ ਹੋਊਗੀ, ਅਗਲੇ ਹਿੱਸੇ ਦੇ ਵਿੱਚ ਟਰੱਕਿੰਗ ਦੇ ਬਾਰੇ, ਜਿਹੜਾ ਕਿਉਂਕਿ ਅੱਜ ਵੀਰਵਾਰ ਆ, ਅਪਡੇਟ ਟਰੱਕਿੰਗ ਸੈਗਮੈਂਟ ਆ, ਤੇ ਟਰੱਕਿੰਗ ਇੰਡਸਟਰੀ ਦੇ ਬਾਰੇ ਚਰਚਾ ਹੋਊਗੀ। ਤੁਸੀਂ ਵੀ ਜੁੜ ਸਕਦੇ ਹੋ 408 272 5200 ਨੰਬਰ ਤੇ ਕਾਲ ਕਰਕੇ। ਸਟੂਡੀਓ ਦਾ ਨੰਬਰ ਹੈ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।